ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 6 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272 2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ ਪੋਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ H&M ਆਇਲ ਇੰਕ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਯੂਕਰੇਨ ਦੇ ਨਾਲ ਸੰਬੰਧਿਤ ਹੈਗੀ ਆ। ਰਸ਼ੀਆ ਨੇ ਕਹਿੰਦੇ ਇੱਕ ਮਿਸਲ ਅਟੈਕ ਕੀਤਾ ਹੈ ਯੂਕਰੇਨ ਦੇ ਉੱਤੇ, ਜਿਹਦੇ ਨਾਲ 17 ਲੋਕਾਂ ਦੀ ਮੌਤ ਹੋ ਗਈ ਹੈਗੀ ਆ। ਪ੍ਰੈਜ਼ੀਡੈਂਟ ਜ਼ੈਲੈਂਸਕੀ ਜੋ ਯੂਕਰੇਨ ਦੇ ਆ, ਉਹਨਾਂ ਨੇ ਇਸ ਅਟੈਕ ਨੂੰ ਕੰਡੈਮ ਕੀਤਾ ਆ। ਕਹਿੰਦੇ ਵੀ ਇਹ ਡੈਲੀਬਰੇਟ ਅਟੈਕ ਸੀਗਾ। ਯੂਕਰੇਨ ਦੀ ਜੋ ਇੱਕ ਬਹੁਤ ਹੀ ਪੀਸਫੁਲ ਸ਼ਹਿਰ ਆ ਕੋਸਟੀ ਐਂਟੀਵਿੰਕਾ ਕਰਕੇ, ਕੋਸਟੀ ਐਂਟੀਨਿਵਕਾ ਜੋ ਸ਼ਹਿਰ ਆ, ਜਿਹਦੇ ਵਿੱਚ 17 ਚ ਇੱਕ ਬੱਚੇ ਦੀ ਵੀ ਮੌਤ ਹੋਈ ਹੈਗੀ ਆ। ਬਹੁਤ ਹੀ ਬਿਜ਼ੀ ਸਟਰੀਟ ਸੀ, ਮਿਡਲ ਆਫ ਦਾ ਡੇ ਅਟੈਕ ਕੀਤਾ ਗਿਆ। ਇਹ ਜੋ ਸ਼ਹਿਰ ਆ ਯੂਕਰੇਨ ਦੇ ਈਸਟਰਨ ਡੋਨੇਟਸਕ ਜੋ ਰੀਜਨ ਹੈਗਾ ਆ, ਉਹਦੇ ਲਾਗੇ ਹੈਗਾ। ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਜੋ ਆ ਰਹੀਆਂ, ਬਹੁਤ ਹੀ ਬੁਰੀ ਸਿਚੁਏਸ਼ਨ ਦਿਸ ਰਹੀ ਆ। ਉਹ ਸਾਰੇ ਪਾਸੇ ਜਿਹੜੀਆਂ ਬੋਡੀਜ਼ ਆ ਉਹ ਪਈਆਂ ਹੈਗੀਆਂ ਆ। 32 ਦੇ ਕਰੀਬ ਲੋਕ ਫੱਟੜ ਹੋਏ ਆ। 16 ਜਣਿਆਂ ਦੀ ਜਿਹੜੀ ਆ ਮੌਤ ਹੋ ਚੁੱਕੀ ਹੈਗੀ। ਯੂਕਰੇਨ ਦੇ ਪ੍ਰਾਈਮ ਮਿਨਿਸਟਰ ਡੈਨਿਸ ਸ਼ਮਾਇਲ ਜੋ ਆ, ਉਹਨਾਂ ਨੇ ਇਹ ਕਿਹਾ ਆ ਵੀ ਕਈ ਜਗ੍ਹਾ ਦੇ ਉੱਤੇ ਅੱਗ ਵੀ ਲੱਗੀ ਸੀ, ਉਸ ਅੱਗ ਨੂੰ ਜੋ ਆ ਕੰਟਰੋਲ ਕਰ ਲਿਆ ਗਿਆ। ਕਹਿੰਦੇ ਵੀ ਵਰਸਟ ਅਟੈਕ ਆ ਪਿਛਲੇ ਕਾਫੀ ਮਹੀਨਿਆਂ ਦੇ ਵਿੱਚ ਰਸ਼ੀਆ ਵੱਲੋਂ। ਇਨਵੈਸਟੀਗੇਸ਼ਨ ਯੂਕਰੇਨ ਦੇ ਜੋ ਪ੍ਰੋਸੀਕਿਊਟਰ ਜਨਰਲ ਆ, ਉਹਨਾਂ ਨੇ ਸ਼ੁਰੂ ਕਰ ਦਿੱਤੀ ਆ ਤੇ ਕਹਿੰਦੇ ਵੀ ਕ੍ਰਿਮੀਨਲ ਪ੍ਰੋਸੀਡਿੰਗ ਜੋ ਵਾਇਲੇਸ਼ਨ ਆਫ ਦਾ ਲਾ ਤੇ ਕਸਟਮਸ ਆਫ ਦਾ ਵਾਰ ਉਹ ਕੀਤੀ ਜਾਊਗੀ। ਸੋ ਇਹ ਬੈਟਲਫੀਲਡ ਦੇ ਬਿਲਕੁਲ ਲਾਗੇ ਹੈਗਾ ਟਾਊਨ ਤੇ ਬਹੁਤ ਹੀ ਜਿਹੜੀ ਮਾੜੀ ਗੱਲ ਹੋਈ ਆ, ਜਿਹਦੇ ਵਿੱਚ ਇੱਕ 15 ਸਾਲਾਂ ਦੀ ਬੱਚੀ ਦੀ ਮੌਤ ਹੋਈ ਆ। ਟੋਟਲ 17 ਜਣਿਆਂ ਦੀ ਮੌਤ ਹੋਈ। ਇਹ ਪਹਿਲੀ ਵਾਰੀ ਨਹੀਂ ਵੀ ਇਦਾਂ ਦੇ ਹਮਲੇ ਹੋਏ ਜਿਹਦੇ ਵਿੱਚ ਸਿਵਿਲੀਅਨਸ ਮਾਰੇ ਗਏ ਹੋਣ ਬੈਟਲਫੀਲਡ ਤੋਂ ਬਾਹਰ। 2 ਅਪ੍ਰੈਲ ਨੂੰ ਵੀ ਇੱਕ ਮਿਜ਼ਾਈਲ ਹਮਲੇ ਦੇ ਵਿੱਚ 6 ਸਿਵਿਲੀਅਨ ਉੱਥੇ ਮਾਰੇ ਗਏ ਸੀਗੇ, ਜਿਹੜਾ ਰੂਸ ਨੇ ਹਮਲਾ ਕੀਤਾ ਸੀ। 13 ਮਈ ਨੂੰ ਵੀ ਇਦਾਂ ਦੀ ਹੀ ਇੱਕ ਹਮਲਾ ਹੋਇਆ ਸੀ, ਜਿਸ 'ਚ 2 ਜਾਣੇ ਮਾਰੇ ਗਏ, ਜਿਹਦੇ ਵਿੱਚ ਇੱਕ ਹੋਰ 15 ਸਾਲਾਂ ਦੀ ਕੁੜੀ ਦੀ ਮੌਤ ਹੋਈ ਸੀਗੀ। ਤੇ ਇਦਾਂ ਹੀ 24 ਜੁਲਾਈ ਨੂੰ ਵੀ ਇੱਕ ਹਮਲੇ 'ਚ 2 ਬੱਚਿਆਂ ਦੀ ਜਿਹੜੀ ਉਹ ਮੌਤ ਹੋਈ ਸੀਗੀ। ਸੋ ਇਹ ਬਾਰ-ਬਾਰ ਇਦਾਂ ਦੇ ਹਮਲੇ ਜਿਹੜੇ ਹੋ ਰਹੇ ਆ। ਬਖਮੂਤ ਤੋਂ 17 ਮੀਲ ਦੂਰ ਇਹ ਇਲਾਕਾ ਸੀ ਜਿੱਥੇ ਇਹ ਹਮਲਾ ਹੋਇਆ ਆ। ਬਖਮੂਤ ਦਾ ਇਲਾਕਾ ਜਿਹੜਾ ਡੋਨਸਕ ਦਾ ਇਲਾਕਾ ਆ, ਇਸ ਦੇ ਉੱਤੇ ਇਸ ਟਾਈਮ ਰੂਸ ਉਹ ਕਾਬਜ਼ ਹੋਇਆ ਪਿਆ ਆ। ਤੇ ਰੀਸੈਂਟਲੀ ਆਪਾਂ ਕੱਲ੍ਹ ਵੀ ਖਬਰ ਕਰ ਰਹੇ ਸੀ ਵੀ ਉੱਥੇ ਇਸ ਵੀਕਐਂਡ ਦੇ ਉੱਤੇ ਉਹਨਾਂ ਨੇ ਮੇ ਬੀ ਆਪਣਾ ਜਿਹੜੇ ਇਲੈਕਸ਼ਨਸ ਵੀ ਜਿਹੜੀਆਂ ਉੱਥੇ ਕਰਾਉਣੀਆਂ, ਫਾਰਸ ਇਲੈਕਸ਼ਨਸ ਵੀ ਜਿਹੜੀਆਂ ਕਰਵਾਈਆਂ ਜਾ ਸਕਦੀਆਂ ਹੈਗੀਆਂ ਉਧਰ ਇਸੇ ਨਾਲ ਤਰ੍ਹਾਂ ਜੀ। ਜੇ ਯੂਕਰੇਨ ਦੀ ਗੱਲਬਾਤ ਅੱਗੇ ਕਰਦੇ ਜਾਈਏ, ਅੱਜ US ਦੇ ਸੈਕਟਰੀ ਜੋ ਹੈਗੇ ਆ,
ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਉਹ ਕੀਵ ਦੇ ਵਿੱਚ ਪਹੁੰਚ ਚੁੱਕੇ ਆ, ਜੋ ਯੂਕਰੇਨ ਦੀ ਰਾਜਧਾਨੀ ਆ। ਉੱਥੇ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਵੀ ਰਸ਼ੀਆ ਨੇ ਫੁੱਲ ਸਕੇਲ ਇਨਵੇਜਨ ਦੀ ਤਿਆਰੀ ਕੀਤੀ ਹੋਈ ਆ। ਉਸ ਨੂੰ ਰੋਕਣ ਦੇ ਲਈ ਕਹਿੰਦੇ ਵੀ ਅਸੀਂ ਯੂਕਰੇਨ ਦੇ ਨਾਲ ਆ ਬਿਲਕੁਲ। ਕਹਿੰਦੇ ਵੀ ਵਿਲ ਵਾਕ ਸਾਈਡ ਬਾਈ ਸਾਈਡ, ਤੇ ਨਾਲ ਦੀ ਨਾਲ $1 ਬਿਲੀਅਨ ਦੇਣ ਦਾ ਵੀ ਜਿਹੜਾ ਆ ਪ੍ਰੋਮਿਸ ਕੀਤਾ ਹੈਗਾ ਆ ਅਮਰੀਕਾ ਨੇ। ਹੁਣ ਤੱਕ ਬਿਲੀਅਨਸ ਆਫ ਡਾਲਰ ਜਾ ਚੁੱਕੇ ਹੈਗੇ ਅਮਰੀਕਾ ਤੋਂ, ਤੇ ਉਹ ਕਹਿੰਦੇ ਵੀ ਅਮਰੀਕਾ ਦੀ ਜਿਹੜੀ ਸਪੋਰਟ ਆ ਇਸੇ ਤਰ੍ਹਾਂ ਯੂਕਰੇਨ ਨੂੰ ਚੱਲਦੀ ਰਹੂਗੀ। ਯੂਕਰੇਨ ਦੇ ਫੋਰਨ ਮਿਨਿਸਟਰ ਡਿਮਿਟਰੋ ਕੁਲੇਬਾ ਨੂੰ ਵੀ ਮਿਲੇ ਹੈਗੇ ਉੱਥੇ, ਤੇ ਇਹਦੇ ਨਾਲ ਜਿਹੜੇ ਯੂਕਰੇਨ ਵਾਲੇ ਆ ਉਹ ਕੁਛ ਉਹਨਾਂ ਦਾ ਹੌਸਲੇ ਬੁਲੰਦ ਹੋਏ ਹੈਗੇ ਆ। ਤੇ ਇਹਦੇ ਵਿੱਚ ਜੋ ਮਨੀ ਦਿੱਤਾ ਗਿਆ ਆ, ਪੈਕੇਜ ਦਿੱਤਾ ਜਾਣਾ ਹੈ ਹੁਣ $1 ਬਿਲੀਅਨ ਦਾ, ਉਹਨਾਂ ਦਾ ਯੂਰੇਨੀਅਮ ਮੁਨੀਸ਼ਨਸ ਜੋ ਕਾਫੀ ਡਿਪਲੀਟਡ ਆ ਉਹਨੂੰ ਇੱਕ ਤਰ੍ਹਾਂ ਦੇ ਨਾਲ ਇੰਪਰੂਵ ਕਰਨ ਦੇ ਲਈ ਜੀ। ਯੂਕੇ ਦੇ ਡਿਫੈਂਸ ਮਿਨਿਸਟਰੀ ਨੇ ਵੀ ਕਨਫਰਮ ਕੀਤਾ ਹੈ ਵੀ ਉਹ ਵੀ ਜੋ ਕਾਫੀ ਸਮਾਨ ਆ ਜੋ ਮਿਲਟਰੀ ਦਾ ਭੇਜਣ ਜਾ ਰਹੇ ਹੈਗੇ ਆ। ਜੀ, ਬਿਲਕੁਲ ਇਹ ਵਿਜ਼ਿਟ ਕਹਿੰਦੇ ਵੀ ਉਦੋਂ ਆਈ ਆ, ਅਮਰੀਕਾ ਦਾ ਕਹਿ ਸਕਦੇ ਆ ਵੀ ਸਭ ਤੋਂ ਵੱਡਾ ਇਸ ਟਾਈਮ ਮੌਜੂਦਾ ਜਿਹੜਾ ਸਟੇਟਸਮੈਨ ਕਹਿ ਲਓ ਵੀ ਮੇਨ ਜਿਹਨੇ ਨੈਗੋਸ਼ੀਏਟ ਕਰਨਾ ਆ, ਸੈਕਟਰੀ ਆਫ ਸਟੇਟ ਆ, ਉਹ ਉੱਥੇ ਪਹੁੰਚੇ ਆ। ਯੂਕਰੇਨ ਦੇ ਦੁਆਰਾ ਪਿਛਲੇ ਕਈ ਮਹੀਨਿਆਂ ਤੋਂ ਰੂਸ ਅਧੀਨ ਆਏ ਇਲਾਕਿਆਂ ਨੂੰ ਵਾਪਸ ਲੈਣ ਦੀ ਕਵਾਇਦ ਸ਼ੁਰੂ ਹੋਈ ਹੈ, ਅਤੇ ਉਹ ਕਹਿੰਦੇ ਵੀ ਕੀਵ ਵਾਲੇ ਕੁਝ ਹਿੱਸਾ ਵਾਪਸ ਲੈਣ 'ਚ ਕਾਮਯਾਬ ਵੀ ਜਿਹੜੇ ਉਹ ਹੋਏ ਆ। ਸੋ ਇਹਨਾਂ ਨੂੰ ਜਹਾਜ਼ ਵੀ ਮਿਲਨੇ ਆ, ਟੈਂਕ ਵੀ ਮਿਲਨੇ ਆ, ਬਾਕੀ ਹੋਰ ਸਪੋਰਟ ਵੀ ਬਥੇਰੀ ਆ, ਉਹ ਮਿਲ ਰਹੀ ਆ ਦੁਨੀਆ ਦੇ ਹੋਰ ਮੁਲਕਾਂ ਦੇ ਕੋਲੋਂ। ਹੁਣ ਤੱਕ ਬਲਿੰਕਨ ਹੁਣਾਂ ਨੇ ਕੀਵ ਦੇ ਵਿੱਚ ਆਉਣ ਤੋਂ ਪਹਿਲਾਂ ਪ੍ਰੈਜ਼ੀਡੈਂਟ ਬਾਈਡਨ ਨੂੰ ਕਿਹਾ ਸੀਗਾ ਵੀ ਸਾਨੂੰ $24 ਬਿਲੀਅਨ ਹੋਰ ਦੇਣਾ ਚਾਹੀਦਾ ਹੈ ਯੂਕਰੇਨ ਦੀ ਮਦਦ ਦੇ ਲਈ, ਜੇ ਆਪਾਂ ਰੂਸ ਨੂੰ ਇਸ ਦੇ ਵਿੱਚ ਹਿਲਾਉਣਾ ਆ। ਉੱਦਾਂ ਜੇ ਦੇਖਿਆ ਜਾਵੇ ਅਮਰੀਕਾ ਦੇ ਵਿੱਚ ਲੋਕਾਂ ਦੀ ਸਪੋਰਟ ਇਸ ਕੰਟੀਨਿਊਡ ਫੰਡਿੰਗ ਦੇ ਲਈ ਉਹ ਥੋੜ੍ਹੀ ਜਿਹੀ ਮੱਠੀ ਢਿੱਲੀ ਜਿਹੜੀ ਉਹ ਪੈਂਦੀ ਨਜ਼ਰ ਆ ਰਹੀ ਹੈਗੀ ਆ। ਸੋ ਉਹਨਾਂ ਨੇ ਕਿਹਾ ਵੀ ਅਸੀਂ ਲੌਂਗ ਹਾਲ ਦੇ ਲਈ ਹਾਂ, ਇਸ ਦੇ ਵਿੱਚ ਇਵੈਂਚੁਅਲੀ ਦੇਖਣਾ ਹੋਊਗਾ ਵੀ ਕਿੰਨਾ ਵਕਤ ਹੋਰ ਲੱਗਦਾ ਹੈ। 1.5 ਸਾਲ ਹੋ ਚੁੱਕਾ ਹੈ ਇਸ ਹਮਲੇ ਨੂੰ, ਇਨਵੇਜਨ ਨੂੰ ਸ਼ੁਰੂ ਹੋਏ ਰੂਸ ਦੇ ਦੁਆਰਾ ਯੂਕਰੇਨ ਦੇ ਜਿਹੜਾ ਉਹ ਉੱਤੇ। ਬਲਿੰਕਨ ਉਹਨਾਂ ਨੇ ਆਪਣਾ ਪਹਿਲਾ ਜਿਹੜਾ ਸਟਾਪ ਉੱਥੇ ਮਿਲਟਰੀ ਦੀ ਜਿਹੜੀ ਸਮਿਟਰੀ ਆ ਉੱਥੇ ਲਾਇਆ, ਜਿੱਥੇ ਯੂਕਰੇਨ ਦੇ ਫੌਜੀ ਜਿਹੜੇ ਇਸ ਲੜਾਈ ਦੇ ਵਿੱਚ ਮਾਰੇ ਗਏ ਆ, ਉਹਨਾਂ ਦੀ ਯਾਦ ਦੇ ਵਿੱਚ ਉੱਥੇ ਉਹਨਾਂ ਨੇ ਫੁੱਲ ਵੀ ਜਿਹੜੇ ਉਹ ਪੇਂਟ ਕੀਤੇ। ਯੂਕਰੇਨ ਦੇ ਫੋਰਨ ਮਿਨਿਸਟਰ ਡਿਮਿਟਰੋ ਕੁਲੇਬਾ ਨੂੰ ਵੀ ਮਿਲੇ ਆ ਰੀਸੈਂਟਲੀ। ਯੂਕਰੇਨ ਦੇ ਰਾਸ਼ਟਰਪਤੀ ਦੇ ਦੁਆਰਾ ਉੱਥੇ ਦੇ ਡਿਫੈਂਸ ਮਿਨਿਸਟਰ ਨੂੰ ਬਾਹਰ ਦਾ ਰਸਤਾ ਦਿਖਾ ਕੇ ਆਪਣਾ ਇੱਕ ਨਵਾਂ ਜਿਹੜਾ ਬੰਦਾ ਆ ਉਸ ਨੂੰ ਉੱਥੇ ਉਹਨਾਂ ਨੇ ਲਾਇਆ ਆ। ਸੋ ਦੇਖੋ ਕਿੱਦਾਂ ਹੁੰਦੇ ਆ ਇਸ ਫਾਲ ਮਹੀਨੇ, ਇਹਨਾਂ ਮਹੀਨਿਆਂ ਦੇ ਵਿੱਚ US ਦੇ ਜਿਹੜੇ ਅਬਰਾਹਮਸ ਟੈਂਕ ਆ ਉਹ ਜਲਦ ਜਿਹੜੇ ਆ ਉਹ ਪਹੁੰਚਣਗੇ, ਅਤੇ ਜਿਹੜੀ ਮਿਊਨੀਸ਼ਨਸ ਆ ਉਹ ਵੀ ਉਹਨਾਂ ਨੂੰ ਹੁਣ ਪਹੁੰਚਣ ਜਾ ਰਹੀਆਂ ਆ। ਸੋ ਜੰਗੀ ਪੱਧਰ 'ਤੇ ਹੀ ਚੱਲ ਰਿਹਾ ਆ ਹਰਜੋਤ ਸਿੰਘ ਜੀ ਇਹ ਕੰਮ, ਅਤੇ ਓਵਰਆਲ ਦੇਖੋ ਕਿੰਨਾ ਵਕਤ ਜਿਹੜਾ ਉਹ ਲੱਗਦਾ ਆ। ਇਹ ਪਹਿਲੀ ਵਾਰੀ ਨਹੀਂ, ਇਸ ਤੋਂ ਪਹਿਲਾਂ ਵੀ ਮਾਰਚ 2022 ਦੇ ਵਿੱਚ ਐਂਟਨੀ ਬਲਿੰਕਨ ਆ ਉਹ ਜਾ ਕੇ ਆਏ ਸੀ। ਜੀ, ਅਗਲੀ ਖਬਰ ਵੱਲ ਚਲੀਏ। ਦੁਨੀਆ ਨੇ ਕਹਿੰਦੇ ਵੀ ਸਭ ਤੋਂ ਹੌਟੈਸਟ ਸਮਰ ਇਸ ਸਾਲ ਰਿਕਾਰਡ ਕੀਤੀ ਆ, ਉਹ ਵੀ ਕਾਫੀ ਵੱਡੇ ਫਰਕ ਦੇ ਨਾਲ। 1940 ਤੋਂ ਜੋ ਇਹ ਡਾਟਾ ਆ ਸ਼ੁਰੂ ਹੋਇਆ ਹੈਗਾ ਆ, ਤੇ ਯੂਰਪੀਅਨ ਯੂਨੀਅਨ ਕੋਪਰਨੀਕਸ ਕਲਾਈਮੇਟ ਚੇਂਜ ਸਰਵਿਸ ਜੋ ਇਹ ਡਾਟੇ ਨੂੰ ਕਲੈਕਟ ਕਰਦੀ ਆ, ਉਹਨਾਂ ਨੇ ਇਹ ਕਿਹਾ ਵੀ ਇਸ ਸਮਰ ਦੇ ਵਿੱਚ 16.77 ਡਿਗਰੀ ਸੈਲਸੀਅਸ 62.19 ਫਾਰਨਹਾਈਟ, ਇਹ ਕੋਪਰਨੀਕਸ ਦੇ ਮੁਤਾਬਕ, ਜਿਹੜਾ ਕਿ 0.66 ਡਿਗਰੀ ਸੈਲਸੀਅਸ ਉੱਪਰ ਆ 1990 ਤੋਂ ਲੈ ਕੇ 2020 ਤੱਕ ਪਹਿਲੇ ਜਿੰਨੇ ਵੀ ਰੈਕਡ ਆ ਉਹ ਤੋੜ ਰਿਹਾ, ਤੇ 0.3 ਡਿਗਰੀ ਸੈਲਸੀਅਸ ਦੇ ਨਾਲ। ਸੋ ਟਿਪੀਕਲੀ ਇਹ ਜਿਹੜੇ ਰੈਕਡ ਆ ਏਅਰ ਟੈਂਪਰੇਚਰ ਪੂਰੇ ਵਰਲਡ ਦੇ ਆਲੇ ਦੁਆਲੇ ਇਸ ਨੂੰ ਚੈੱਕ ਕਰਦੇ ਆ। ਵਨ ਆਫ ਦਾ ਹੌਟੈਸਟ ਸਮਰ ਆ 1940 ਤੋਂ ਬਾਅਦ। ਸੋ ਇਹ ਤੋਂ ਆਪਾਂ ਦੇਖ ਸਕਦੇ ਹਾਂ ਵੀ ਕਲਾਈਮੇਟ ਚੇਂਜ ਹੋ ਰਿਹਾ ਹੈ, ਕਿੱਧਰ ਨੂੰ ਜਾ ਰਿਹਾ। ਰੋਜ਼ ਆਪਾਂ ਦੇਖ ਰਹੇ ਹਾਂ ਫਲੱਡਿੰਗ, ਮੀਂਹ, ਹਰੀਕੇਨਸ, ਅੱਗਾਂ,
ਸਾਰਾ ਕੁਛ। ਸੋ ਇਹਦੇ ਸੰਬੰਧ ਦੇ ਵਿੱਚ ਐਂਟੋਨੀਓ ਗੁਟਰੇਸ ਜੋ ਸੈਕਟਰੀ ਜਨਰਲ ਹੈਗੇ ਆ ਯੂਨਾਈਟਿਡ ਨੇਸ਼ਨਸ ਦੇ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਕਹਿੰਦੇ ਪਈ ਡੌਗ ਡੇਜ਼ ਆਫ ਸਮਰ ਆਰ ਨਾਟ ਜਸਟ ਵਰਕਿੰਗ, ਦੇ ਆਰ ਬਿਟਿੰਗ। ਸੋ ਉਹਨਾਂ ਦਾ ਮਤਲਬ ਇਹ ਆ ਵੀ ਜਿਹੜੇ ਹੁਣ ਸਮਰ ਵਾਲੇ ਦਿਨਾਂ ਦੇ ਜਿਹੜੇ ਕੁੱਤੇ ਆ ਉਹ ਭੌਂਕਦੇ ਨਹੀਂ, ਉਹ ਉਹਨਾਂ ਨੇ ਵੱਢਣਾ ਸ਼ੁਰੂ ਕਰਤਾ, ਇਹਦਾ ਮਤਲਬ। ਸੋ ਇਸ ਨੇ ਅਫੈਕਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਜੁਲਾਈ ਜੀ ਤੇ ਅਗਸਤ ਮਹੀਨੇ ਦੇ ਵਿੱਚ 1.5 ਡਿਗਰੀ ਵਾਰਮਰ ਸੀ ਟੈਂਪਰੇਚਰ, ਕੋਪਰਨੀਕਸ ਦੇ ਮੁਤਾਬਕ। ਇਹ ਇੱਕ ਬਹੁਤ ਵੱਡਾ ਨੰਬਰ ਆ 1.5 ਡਿਗਰੀ। ਸੋ ਆਉਣ ਵਾਲੇ ਸਾਲਾਂ ਦੇ ਵਿੱਚ ਕੀ ਵਾਪਰੂਗਾ, ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਜੀ 5 ਬਿਲੀਅਨ ਲੋਕ, ਦੁਨੀਆ ਦੀ ਅੱਧੀ ਆਬਾਦੀ ਜਿਹੜੀ ਆ, ਉਹ ਕਹਿੰਦੇ ਵੀ 2050 ਤੱਕ ਐਕਸਟ੍ਰੀਮ ਹੀਟ ਦੇ ਅਧੀਨ ਜਿਹੜੀ ਹੋਊਗੀ, ਤੇ ਐਟਲੀਸਟ 1 ਮਹੀਨਾ ਜਿਹੜੀ ਉਹ ਐਕਸਟਰਾ ਉਹਨਾਂ ਨੂੰ ਝੱਲਣੀ ਜਿਹੜੀ ਉਹ ਪਊਗੀ। ਇਸੇ ਤਰੀਕੇ ਦੇ ਨਾਲ ਜੇ ਵੈਦਰ ਵਾਲੀਆਂ ਹੀ ਗੱਲਾਂ ਕਰਦੇ ਜਾਈਏ, ਦੋ ਜਿਹੜੇ ਇਸ ਟਾਈਮ ਟ੍ਰੋਪੀਕਲ ਸਟਾਰਮ ਹਰੀਕੇਨ ਤੇ ਇੱਕ ਸਾਈਕਲੋਨ ਜਿਹੜਾ ਆ, ਉਹ ਇਸ ਟਾਈਮ ਦਸਤਕ ਦੇ ਰਿਹਾ ਆ। ਸਾਈਕਲੋਨ ਨੇ ਇਨਫੈਕਟ ਦਸਤਕ ਦਿੱਤੀ ਹੈ ਬ੍ਰਾਜ਼ੀਲ ਦੇ ਵਿੱਚ। ਉੱਥੇ ਕਹਿੰਦੇ ਵੀ ਬੜੀ ਜ਼ਬਰਦਸਤ ਸਾਈਕਲੋਨ ਆਇਆ, ਜਿਹਦੇ ਵਿੱਚ ਹੁਣ ਤੱਕ 27 ਜਾਣਿਆਂ ਦੀਆਂ ਮੌਤਾਂ ਹੋ ਚੁੱਕੀਆਂ ਆ। ਸੈਂਕੜੇ ਲੋਕ ਘਰੋਂ ਬੇਘਰ, ਹਜ਼ਾਰਾਂ ਜਿਹੜੇ ਆ ਉਹ ਹੋ ਚੁੱਕੇ ਆ। ਤੇ ਇਹ ਜਿਹੜਾ ਐਕਸਟਰਾ ਟ੍ਰੋਪੀਕਲ ਸਾਈਕਲੋਨ ਆ, ਇਹ ਰੀਓ ਗ੍ਰਾਂਡੇ ਡੋ ਸੁਲ ਜਿਹੜਾ ਇਲਾਕਾ ਆ, ਸਦਰਨ ਸਟੇਟ ਆ, ਉੱਥੇ ਇਹ ਆਇਆ ਆ। ਮੋਸਟ ਜਿਹੜਾ ਉਹਨੇ ਜ਼ਿਆਦਾ ਅਸਰ ਕੀਤਾ ਹੈ। ਇੱਕ ਟਾਊਨ ਹੈਗਾ ਉੱਥੇ ਮੁਕਮ ਕਰਕੇ, ਉਹ 85% ਕਹਿੰਦੇ ਇਸ ਟਾਈਮ ਵਾਟਰ ਆ, ਪਾਣੀ ਦੇ ਅੰਡਰ ਆ, ਡੁੱਬਿਆ ਜਿਹੜਾ ਉਹ ਪਿਆ ਆ। ਹੈਲੀਕਾਪਟਰ ਦੇ ਨਾਲ ਲੋਕਾਂ ਨੂੰ ਛੱਤਾਂ ਤੋਂ ਉੱਥੇ ਕੱਢਿਆ ਜਿਹੜਾ ਉਹ ਜਾ ਰਿਹਾ ਹੈ। ਉੱਥੋਂ ਦੇ ਪ੍ਰੈਜ਼ੀਡੈਂਟ ਲੂਈਜ਼ ਇਨਾਕੀਓ ਲੂਲਾ ਡੇ ਸਿਲਵਾ, ਉਹਨਾਂ ਨੇ ਕਿਹਾ ਵੀ ਜੋ ਵੀ ਚਾਹੀਦਾ ਹੋਊਗਾ ਲੋਕਾਂ ਨੂੰ ਬਚਾਉਣ ਦੇ ਲਈ, ਅਸੀਂ ਜੀ ਹਰ ਜੰਗੀ ਪੱਧਰ ਦੇ ਉੱਤੇ ਉਸ ਨੂੰ ਜਿਹੜਾ ਉਹ ਕਰਾਂਗੇ। ਐਮਾਜ਼ੋਨ ਦੇ ਜਿਹੜੇ ਜੰਗਲ ਆ, ਉਸ ਦੇ ਵਿੱਚ ਜਿਹੜੀ ਡੀਫੋਰੈਸਟੇਸ਼ਨ ਆ, ਲਗਾਤਾਰ ਰੁੱਖਾਂ ਨੂੰ ਵੱਢੇ ਜਾਣ ਦਾ ਜਿਹੜਾ ਕੰਮ ਆ, ਉਹ ਬਹੁਤ ਤੇਜ਼ੀ ਦੇ ਨਾਲ ਜਿਹੜਾ ਉਹ ਚੱਲਿਆ। ਪਿਛਲੀ ਵਾਰ ਦਾ ਜਿਹੜਾ ਉੱਥੇ ਰਾਸ਼ਟਰਪਤੀ ਸੀਗਾ ਬੋਲਸੋਨਾਰੋ, ਉਹਦੇ ਅੰਡਰ ਕਹਿੰਦੇ ਵੀ ਉਹ ਬਹੁਤ ਹੀ ਜ਼ਿਆਦਾ ਸਪੀਡ ਫੜ ਗਿਆ ਸੀ। ਹੁਣ ਜਿਹੜਾ ਮੌਜੂਦਾ ਰਾਸ਼ਟਰਪਤੀ ਲੂਲਾ ਡੇ ਸਿਲਵਾ ਆ, ਉਹ ਕਹਿੰਦਾ ਵੀ 2023 ਤੱਕ ਐਮਾਜ਼ੋਨ ਦੇ ਵਿੱਚ ਅਸੀਂ ਡੀਫੋਰੈਸਟੇਸ਼ਨ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਰੋਕ ਦੇਣਾ ਆ। ਐਮਾਜ਼ੋਨ ਦੇ ਜਿਹੜੇ ਰੇਨ ਫੋਰੈਸਟ ਆ, ਉਹਨਾਂ ਨੂੰ ਦੁਨੀਆ ਦੇ ਧਰਤੀ ਦੇ ਲੰਗਸ ਦੇ ਵਜੋਂ ਜਿਹੜਾ ਉਹ ਦੇਖਿਆ ਜਾਂਦਾ ਆ, ਆਖਿਆ ਜਾਂਦਾ ਆ। ਪਰ ਉੱਥੇ ਜੰਗਲਾਤ ਨੂੰ ਕੱਟਣ ਦੇ ਉੱਤੇ ਕੰਮ ਬਹੁਤ ਤੇਜ਼ੀ ਦੇ ਨਾਲ ਚੱਲ ਰਿਹਾ। ਅੱਜ ਤੋਂ ਨਹੀਂ, ਕਈ ਸਾਲਾਂ ਤੋਂ, ਦਹਾਕਿਆਂ ਤੋਂ ਆ। ਉਹ ਇੱਕ ਬਹੁਤ ਵੱਡਾ ਕਹਿ ਸਕਦੇ ਹਾਂ ਵੀ ਕਾਰਟਲ, ਉਹ ਇੱਕ ਵੱਖਰੇ ਪੱਧਰ ਦਾ ਜਿਹੜਾ ਉਹ ਚੱਲ ਰਿਹਾ ਆ। ਉੱਧਰ ਦੂਜੀ ਖਬਰ ਵੈਦਰ ਰਿਲੇਟਡ, ਟ੍ਰੋਪੀਕਲ ਸਟਾਰਮ ਲੀ ਜਿਹੜਾ ਆ, ਉਹ ਲਗਾਤਾਰ ਗਲਫ ਆਫ ਮੈਕਸੀਕੋ, ਅਟਲਾਂਟਿਕ ਓਸ਼ਨ ਦੇ ਵਿੱਚ ਕੈਰੇਬੀਅਨ ਤੋਂ ਜਿਹੜਾ ਸੱਜੇ ਪਾਸੇ ਲਾ ਲਓ, ਤਾਂ ਉਹ ਲਗਾਤਾਰ ਮਜ਼ਬੂਤੀ ਜਿਹੜੀ ਫੜਦਾ ਜਾ ਰਿਹਾ ਆ। ਉਹ ਐਕਸਟ੍ਰੀਮਲੀ ਡੇਂਜਰਸ ਮੇਜਰ ਹਰੀਕੇਨ ਕਹਿੰਦੇ ਆ ਵੀ ਆਉਂਦੇ ਸ਼ਨੀਚਰਵਾਰ ਤੱਕ ਬਣ ਜਾਣਾ ਹੈਗਾ ਆ। ਲੈਸਰ ਐਂਟਲੀਜ਼ ਦਾ ਜਿਹੜਾ ਉੱਥੇ ਇਲਾਕਾ ਹੈ ਕੈਰੇਬੀਅਨ ਸੀ ਦੇ ਵਿੱਚ, ਉੱਥੇ ਇਹ ਬਣਿਆ ਸੀਗਾ, ਤੇ ਪੋਰਟੋ ਰੀਕੋ ਵੱਲ ਨੂੰ ਇਹ ਆਪਣਾ ਰੁੱਖ ਆ ਉਹ ਬਰਕਰਾਰ ਰੱਖਿਆ ਪਿਆ ਆ। ਉਹ ਪੋਰਟੋ ਰੀਕੋ, ਬਹਾਮਸ ਦਾ ਜਿਹੜਾ ਇਲਾਕਾ ਆ, ਇਹ ਇਸ ਟ੍ਰੋਪੀਕਲ ਸਟਾਰਮ ਲੀ ਆ, ਉਸ ਦੇ ਅੰਡਰ ਆ ਸਕਦਾ ਹੈਗਾ ਆ। ਸੋ ਇਹ ਕਹਿੰਦੇ ਵੀ ਕੈਟਾਗਰੀ 4 ਲੈਵਲ ਦਾ ਜਿਹੜਾ ਹਰੀਕੇਨ ਸਟਾਰਮ ਆ, ਉਹ ਬਣ ਸਕਦਾ ਆ। ਅਜੇ ਸਿੱਧੇ ਪੱਧਰ ਦੇ ਉੱਤੇ ਯੂਐਸ ਨੂੰ ਤਾਂ ਕੋਈ ਜਿਹੜਾ ਉਹ ਖਤਰਾ ਨਹੀਂ ਆ, ਪਰ ਬਰਮੂਡਾ, ਬਹਾਮਸ, ਪੋਰਟੋ ਰੀਕਾ, ਇੱਥੇ ਜਿਹੜਾ ਆ ਕਿਤੇ ਨਾ ਕਿਤੇ ਨੁਕਸਾਨ ਦੇ ਸਕਦਾ ਹੈ। ਰਾਈਟ ਨਾਓ ਜਿੰਨੇ ਵੀ ਮਾਡਲ ਦੱਸੇ ਜਾ ਰਹੇ ਆ, ਉਹ ਮੋਸਟਲੀ ਰਾਈਟ ਟਰਨ ਕਹਿੰਦੇ ਆ ਵੀ ਯੂਐਸ ਦੀ ਮੇਨਲੈਂਡ ਤੋਂ ਆਉਣ ਤੋਂ ਕਾਫੀ ਪਹਿਲਾਂ ਉਸਨੇ ਰਾਈਟ ਟਰਨ ਜਿਹੜਾ ਉਹ ਲੈ ਜਾਣਾ ਹੈ। ਪਰ ਇਹ ਜਿਹੜੇ ਛੋਟੇ ਛੋਟੇ ਟਾਪੂ ਆ, ਇਹ ਜ਼ਰੂਰ ਖਤਰੇ ਦੇ ਵਿੱਚ ਨਜ਼ਰ ਆ ਰਹੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ ਅਗਲੇ ਸਾਲ ਯੂਐਸਏ ਦੇ ਵਿੱਚ ਇਲੈਕਸ਼ਨ ਹੋਣੀ ਹੈ, ਨਵੰਬਰ 'ਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀ ਆ। ਉਹਦੇ 'ਚ ਬਹੁਤ ਕਾਂਗਰਸ ਦੀ ਵੀ ਇਲੈਕਸ਼ਨ ਹੁੰਦੀ ਆ ਤੇ ਬਹੁਤ ਸਾਰੇ ਸੈਨੇਟਰਸ ਦੀ ਵੀ ਇਲੈਕਸ਼ਨ ਹੁੰਦੀ ਆ। ਸੋ ਇਸ ਇਲੈਕਸ਼ਨ ਨੂੰ ਸਾਊਦੀਜ਼ ਕਾਫੀ ਅਫੈਕਟ ਕਰਨ ਜਾ ਰਹੇ ਆ। ਕਾਰਨ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਨੇ ਆਇਲ ਪ੍ਰੋਡਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਕੱਟ ਕੀਤਾ ਆ। ਐਂਡ ਆਫ 2023 ਹਜੇ ਕਹਿ ਰਹੇ ਆ, ਹੋ ਸਕਦਾ ਕਹਿੰਦੇ 24 ਤੱਕ ਇਸ ਨੂੰ ਐਕਸਟੈਂਡ ਕਰ ਦਿੱਤਾ ਜਾਣ। ਤੇ 24 ਦੇ ਵਿੱਚ ਵੱਡੀ ਬੈਟਲ ਗਰਾਊਂਡ ਆ ਇਲੈਕਸ਼ਨ ਨੂੰ ਲੈ ਕੇ।
ਤੇ ਯੂਐਸਏ ਦੀ ਗੈਸੋਲੀਨ ਪ੍ਰਾਈਸਸ ਇੰਨੀ ਜ਼ਿਆਦਾ ਹੋ ਗਈਆਂ, ਲੋਕਾਂ ਨੇ ਆਲਰੇਡੀ ਕਾਫੀ ਜ਼ਿਆਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਇੱਕ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਸੀਜ਼ਨ ਦੇ ਵਿੱਚ ਵੱਡਾ ਇਸ਼ੂ ਇਕਨੋਮੀ ਨੂੰ ਲੈ ਕੇ, ਇਨਫਲੇਸ਼ਨ ਨੂੰ ਲੈ ਕੇ ਬਣਦਾ ਜਾ ਰਿਹਾ। ਦੂਜਾ ਜਿਹੜੀਆਂ ਲਿਬਰਲ ਸਟੇਟਸ ਆ ਉੱਥੇ ਕ੍ਰਾਈਮ ਨੂੰ ਲੈ ਕੇ, ਹੋਮਲੈਸਨੈਸ ਨੂੰ ਲੈ ਕੇ ਬਹੁਤ ਵੱਡਾ ਮੁੱਦਾ ਬਣਦਾ ਜਾ ਰਿਹਾ ਹੈਗਾ। ਕਲੀਅਰ ਵਿਊ એનર્ਜੀ ਪਾਰਟਨਰਸ ਨੇ ਇਹ ਦੱਸਿਆ ਆ ਵੀ ਕਰੂਡ ਦੀਆਂ ਪ੍ਰਾਈਸਸ ਇੰਨੀਆਂ ਹਾਈ ਹੋ ਰਹੀਆਂ, ਉਹ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਦੀ ਰੀ-ਇਲੈਕਸ਼ਨ ਬਿਡ ਜਾਂ ਜੋ ਵੀ ਕੈਂਡੀਡੇਟ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਦੀ ਰਿਪਲੇਸ ਤੇ ਹੋਊਗਾ ਡੈਮੋਕ੍ਰੈਟਿਕ ਪਾਰਟੀ ਵੱਲੋਂ, ਉਸ ਨੂੰ ਬਹੁਤ ਜ਼ਿਆਦਾ ਅਸਰ ਕਰੂਗਾ। ਦੂਸਰੇ ਪਾਸੇ ਰਸ਼ੀਆ ਨੇ 3 ਲੱਖ ਬੀਪੀਡੀ ਐਕਸਪੋਰਟ ਕੱਟ ਕੀਤਾ ਹੈਗਾ, ਸੇਮ ਟਾਈਮ ਦੇ ਉੱਤੇ ਉਹਨੂੰ ਕੱਟ ਕੀਤਾ ਸੀ, ਉਹਨੂੰ ਐਕਸਟੈਂਡ ਕਰ ਦਿੱਤਾ। ਪਰ ਰਸ਼ੀਆ ਤੋਂ ਤੁਹਾਨੂੰ ਪਤਾ ਹੀ ਆ ਵੀ ਇੰਡੀਆ ਵਾਲੇ ਗੈਸ ਖਰੀਦਦੇ ਆ, ਬਹੁਤ ਘੱਟ ਮੁਲਕ ਇਸ ਟਾਈਮ ਦੇ ਉੱਤੇ ਖਰੀਦ ਰਹੇ ਆ ਕਿਉਂਕਿ ਐਮਬਾਰਗੋ ਲਾਈ ਹੋਈ ਹੈ ਬਹੁਤ ਸਾਰਿਆਂ ਦੇ ਉੱਤੇ। ਯੂਐਸਏ ਦੇ ਵਿੱਚ ਐਵਰੇਜ ਕਹਿੰਦੇ ਗੈਸ ਦੀ ਪ੍ਰਾਈਸ $3.80 ਪਰ ਗੈਲਨ ਆ ਪੂਰੇ ਯੂਐਸਏ 'ਚ, ਪਰ ਕੈਲੀਫੋਰਨੀਆ ਦੇ ਵਿੱਚ $5 ਦੇ ਲਾਗੇ ਛਾਗੇ ਗੈਸ ਪਹੁੰਚੀ ਹੋਈ ਹੈਗੀ ਆ। 2022 'ਚ ਇਹ ਇੱਕ ਵਾਰੀ ਪਹੁੰਚੀ ਸੀ $5 ਤੇ, ਹੁਣ ਮੁੜ ਕੇ ਫੇਰ ਇਹ ਹੁਣ $5 ਦੇ ਲਾਗੇ ਛਾਗੇ ਪਹੁੰਚੀ ਹੋਈ ਆ। ਸੋ ਇਹਦਾ ਜਿਹੜਾ ਅਸਰ ਆ ਇਕਨੋਮੀ ਦੇ ਉੱਤੇ ਬਹੁਤ ਜ਼ਿਆਦਾ ਪੈਂਦਾ ਹਰ ਇੱਕ ਫੀਲਡ 'ਚ, ਤੁਹਾਨੂੰ ਪਤਾ ਹੀ ਹੈ ਵੀ ਟਰਾਂਸਪੋਰਟੇਸ਼ਨ ਦੇ ਵਿੱਚ, ਡਿਲੀਵਰੀ 'ਚ, ਫੇਰ ਫੂਡ ਦੇ ਉੱਤੇ। ਸੋ ਇਹ ਇੱਕ ਵੱਡਾ ਅਸਰ ਕਰੂਗਾ ਜੇ ਸਾਊਦੀਜ਼ ਇਸ ਗੈਸ ਦੀ ਜਿਹੜੀ ਪ੍ਰੋਡਕਸ਼ਨ ਆ ਉਸ ਨੂੰ ਲੋ ਰੱਖਣਗੇ ਤੇ ਡੈਮੋਕ੍ਰੈਟਿਕ ਪਾਰਟੀ ਦੇ ਉੱਤੇ ਜਿਹੜਾ ਇਹਦਾ ਅਸਰ ਪਊਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਗਰੁੱਪ ਆ ਉਹਨਾਂ ਨੇ ਹੁਣ ਲਾਸੂਟ ਦਰਜ ਕਰ ਦਿੱਤਾ ਆ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੇ ਨੂੰ ਉਹਨਾਂ ਦੇ ਬੈਲਟ ਦੇ ਉੱਤੇ ਆਉਣ ਤੋਂ ਰੋਕਣ ਦੇ ਲਈ, ਉਹਨਾਂ ਨੂੰ ਬਲੌਕ ਕਰਨ ਦੇ ਲਈ 14th ਅਮੈਂਡਮੈਂਟ ਦੇ ਅਧੀਨ ਇਸ ਗਰੁੱਪ ਨੇ ਇਹ ਲਾਸੂਟ ਦਰਜ ਕੀਤਾ ਆ। ਉਹ ਕਹਿੰਦੇ ਆ ਵੀ ਜਿਹੜਾ ਸਾਬਕਾ ਰਾਸ਼ਟਰਪਤੀ ਆ ਉਹਨਾਂ ਨੇ ਇਲੈਕਸ਼ਨ ਇੰਟਰਫੀਅਰੈਂਸ ਪਿਛਲੀ ਇਲੈਕਸ਼ਨਾਂ ਦੇ ਵਿੱਚ ਵੀ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਸੋ ਉਸੇ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਇਹ ਮੁੜ ਕੇ ਦੁਬਾਰਾ ਬੈਲਟ ਦੇ ਉੱਤੇ ਆਉਣ। ਇਹ ਜਿਹੜਾ ਗਰੁੱਪ ਇੱਕ ਵਾਸ਼ਿੰਗਟਨ ਬੇਸਡ ਵਾਚਡੌਗ ਗਰੁੱਪ ਆ ਜਿਸ ਦਾ ਨਾਮ ਸਿਟੀਜ਼ਨਸ ਫਾਰ ਰਿਸਪੌਂਸਿਬਿਲਟੀ ਐਂਡ ਐਥਿਕਸ ਆ, ਉਹਨਾਂ ਨੇ ਅੱਜ ਇਹ ਲਾਸੂਟ ਫਾਈਲ ਕੀਤਾ ਆ ਕੁਝ ਵੋਟਰਸ ਦੇ ਬਿਹਾਫ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੂੰ ਕੋਲੋਰਾਡੋ ਦੇ ਵਿੱਚ ਬੈਲਟ ਦੇ ਉੱਤੇ ਆਉਣ ਤੋਂ ਰੋਕਣ ਦੇ ਲਈ। 14ਵੇਂ ਅਮੈਂਡਮੈਂਟ ਦੇ ਅਧੀਨ ਤੀਜੀ ਮੱਦ ਸੈਕਸ਼ਨ 3 ਦੇ ਅਧੀਨ ਉਹਨਾਂ ਨੇ ਇਹ ਕੀਤਾ ਆ। 6 ਜਨਵਰੀ ਦਾ ਜਿਹੜਾ ਕਹਿੰਦੇ ਹਮਲਾ ਹੋਇਆ ਯੂਐਸ ਕੈਪੀਟਲ ਦੇ ਵਿੱਚ, ਉਹਨਾਂ ਦੀ ਇਨਵੋਲਵਮੈਂਟ ਨੂੰ ਮੁੱਖ ਤੌਰ ਦੇ ਉੱਤੇ ਰੱਖ ਕੇ ਇਹ ਆਖਿਆ ਗਿਆ ਆ। ਸੈਕਸ਼ਨ 3 ਸਟੇਟ ਕਹਿੰਦੇ ਕਰਦਾ ਆ ਇਸ 14ਵੀਂ ਅਮੈਂਡਮੈਂਟ ਦਾ ਵੀ ਕੋਈ ਵੀ ਇਨਸਾਨ ਉਹ ਐਲੀਜੀਬਲ ਨਹੀਂ ਹੋਊਗਾ ਫਿਊਚਰ ਆਫਿਸ ਦੇ ਲਈ ਜੇ ਉਹ ਪਹਿਲਾਂ ਆਫਿਸ ਦੇ ਵਿੱਚ ਸੀਗੇ ਜਿਹਦੇ ਵਿੱਚ ਉਹਨਾਂ ਨੇ ਸਹੁੰ ਚੁੱਕੀ ਸੀ ਸੰਵਿਧਾਨ ਨੂੰ ਸਪੋਰਟ ਕਰਨ ਦੇ ਲਈ, ਪਰ ਉਹਨਾਂ ਨੇ ਇਨਸਰੈਕਸ਼ਨ ਜਾਂ ਰਿਬੈਲੀਅਨ ਕਰਨ ਦੀ ਕੋਸ਼ਿਸ਼ ਕੀਤੀ ਉਸੇ ਹੀ ਸੰਵਿਧਾਨ ਦੇ ਜਿਹੜੇ ਉਹ ਉਲਟ, ਤੇ ਜਾਂ ਜਿਹੜੇ ਵਿਰੋਧੀ ਸੀਗੇ ਜਾਂ ਐਨਮੀ ਸੀਗੇ ਉਸ ਸੰਵਿਧਾਨ ਦੇ, ਉਹਨਾਂ ਦੀ ਮਦਦ ਕੀਤੀ ਜਾਂ ਉਹਨਾਂ ਨੂੰ ਕੰਫਰਟ ਜਿਹੜਾ ਉਹ ਦਿੱਤਾ। ਅਨਲੈਸ 2/3 ਜਿਹੜੀ ਕਾਂਗਰਸ ਆ ਉਸ ਦੇ ਉਲਟ ਜਿਹੜੀ ਆ ਉਹ ਵੋਟ ਪਾਉਂਦੀ ਆ। ਸੋ ਇਹ ਜਿਹੜੇ ਸਪੋਰਟਰਸ ਇਸ ਥਿਊਰੀ ਦੇ ਇਹ ਆਰਗਿਊ ਕਰ ਰਹੇ ਆ ਵੀ ਟਰੰਪ ਹੁਣਾਂ ਦੇ ਉੱਤੇ ਇਹ ਜਿਹੜਾ ਮੱਦ ਹੈਗੀ ਆ 14ਵੇਂ ਅਮੈਂਡਮੈਂਟ ਦੀ ਸੈਕਸ਼ਨ 3 ਆ ਉਹ ਲਾਗੂ ਹੁੰਦੀ ਆ ਕਿਉਂਕਿ 2020 ਦੀਆਂ ਇਲੈਕਸ਼ਨਾਂ ਉਹ ਹਾਰ ਗਏ ਸੀ ਤੇ ਫਿਰ ਉਹਨਾਂ ਨੇ ਇਲੈਕਸ਼ਨਾਂ ਦੇ ਨਤੀਜਿਆਂ ਨੂੰ ਬਦਲਣ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਜਿਸ ਦੇ ਕਰਕੇ ਆਲਰੇਡੀ ਉਹ ਕਈ ਜਿਹੜੇ ਕੇਸਾਂ ਦੇ ਵਿੱਚ ਇਸ ਟਾਈਮ ਉਲਝੇ ਪਏ ਹੈਗੇ ਨੇ। ਟਰੰਪ ਹੁਣਾਂ ਨੇ ਇਹ ਸਾਰੀਆਂ ਹੀ ਦੋਸ਼ਾਂ ਨੂੰ ਨਕਾਰਿਆ, ਕਹਿੰਦੇ ਵੀ ਕਿ ਉਹਨਾਂ ਨੇ ਕੋਈ ਵੀ ਕੰਮ ਜਿਹੜਾ ਆ ਉਹ ਗਲਤ ਨਹੀਂ ਕੀਤਾ। ਕਹਿੰਦੇ ਵੀ ਸਗੋਂ ਮੈਨੂੰ ਡਿਸਕੁਆਲੀਫਾਈ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ। ਸੋ ਇਹ ਇੱਕ ਹੁਣ ਨਵਾਂ ਮੋੜ ਜਿਹੜਾ ਹਰਜੋਤ ਸਿੰਘ ਜੀ 2024 ਦੀਆਂ ਇਲੈਕਸ਼ਨਸ ਦੇ ਵਿੱਚ ਆ ਸਕਦਾ ਆ। ਕੀ ਅਦਾਲਤਾਂ ਅਸਲ ਦੇ ਵਿੱਚ ਅਮੈਂਡਮੈਂਟ 14 ਦੇ ਅਧੀਨ ਕੀ ਟਰੰਪ ਹੁਣਾਂ ਨੂੰ ਕਈ ਬੈਲਟਸ ਦੇ ਉੱਤੇ ਆਉਣ ਤੋਂ ਰੋਕਦੀਆਂ ਆ, ਕੀ ਜਿਹੜਾ ਇਸ ਦੇ ਵਿੱਚ ਇਹ ਹੋਊਗਾ। ਸੋ ਹੁਣ ਕਹਿੰਦੇ ਵੀ ਕੋਲੋਰਾਡੋ ਦੇ ਕੋਰਟ ਦੇ ਉੱਤੇ ਪੂਰੀ ਜਿਹੜੀ ਮੁਲਕ ਦੀ ਦੇ ਨਾਲ ਪੂਰੀ ਦੁਨੀਆ ਦੀ ਅੱਖ ਹੋਊਗੀ ਵੀ ਕੀ ਵਾਕਿਆ ਟਰੰਪ ਹੁਣਾਂ ਦੀ ਐਲੀਜੀਬਿਲਟੀ ਇਸ ਐਜ਼ ਏ ਕੈਂਡੀਡੇਟ ਫਾਰ ਆਫਿਸ ਉਸ ਦੇ ਉੱਤੇ ਪ੍ਰਵਾਨਗੀ ਮਿਲਦੀ ਆ ਜਾਂ ਕੋਈ ਅੜਚਨ ਆਉਂਦੀ ਆ। ਆਪਾਂ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਰੋਨੀਲ ਸਿੰਘ, ਸਰੋਤਿਆਂ ਨੂੰ ਯਾਦ ਹੋਊਗਾ ਮੋਡੈਸਟੋ ਦੇ ਵਿੱਚ ਆਪਣਾ ਇੱਕ ਨੌਜਵਾਨ ਪੁਲਿਸ ਆਫੀਸਰ ਸੀ
ਉਸ ਨੂੰ ਉਹਦੀ ਡੈਥ ਹੋ ਗਈ ਸੀ, ਉਹਨੂੰ ਮਾਰਿਆ ਸੀ ਤੇ ਉਹਦੇ ਨਾਮ ਦੇ ਉੱਤੇ ਹਾਈਵੇ ਰੱਖਿਆ ਗਿਆ ਹੈ। ਪੈਂਸਿਲਵੇਨੀਆ ਦੇ ਵਿੱਚ ਡੈਮੋਕ੍ਰੇਟਸ ਇੱਕ ਵੱਡੀ ਪ੍ਰੋਬਲਮ ਦੇ ਵਿੱਚ ਆ, ਜਦ ਕਿ ਉਹਨਾਂ ਨੂੰ ਇਹ ਸਟੇਟ ਚਾਹੀਦੀ ਆ ਜਿੱਤਣ ਦੇ ਲਈ। ਇੱਕ ਡੈਫ ਡਰਾਈਵਰ ਉਸ ਨੂੰ ਨਾ ਹਾਇਰ ਕਰਨ ਕਰਕੇ $36 ਮਿਲੀਅਨ ਦੀ ਜਿਹੜੀ ਆ ਅਵਾਰਡ ਕੀਤਾ ਗਿਆ ਆ ਇੱਕ ਟਰੱਕਿੰਗ ਕੰਪਨੀ ਦੇ ਅਗੇਂਸਟ। ਤੇ ਕਮਰਸ ਸੈਕਟਰੀ ਰਾਇਮੋਂਡੋ ਕਹਿੰਦੇ ਆ ਯੂਐਸ ਦੇ ਬਿਜ਼ਨੈਸਸ ਬਹੁਤ ਡੈਸਪਰੇਟ ਆ ਵੀ ਜਲਦੀ ਤੋਂ ਜਲਦੀ ਚਾਈਨਾ ਨਾਲ ਗੱਲ ਕਰੋ, ਸਾਡੇ ਬਿਜ਼ਨਸ ਵੀ ਜਿਹੜੇ ਆ ਬਹੁਤ ਡਾਊਨ ਜਾ ਰਹੇ ਹੈਗੇ। ਸਤਿ ਸ਼੍ਰੀ ਅਕਾਲ, ਮੈਂ ਨੀਰੂ ਬਾਜਵਾ। ਤੁਸੀਂ ਸੁਣ ਰਹੇ ਹੋ ਪੰਜਾਬ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਕਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸਰੋਤਿਆਂ ਨੂੰ ਜਾਣਕਾਰੀ ਜਿਵੇਂ ਕਿ ਪਤਾ ਹੀ ਆ, ਸਵੇਰ ਵਾਲੇ ਪ੍ਰੋਗਰਾਮ 'ਚ ਵੀ ਦੱਸਿਆ ਸੀ, ਮਨੁੱਖੀ ਹੱਕਾਂ ਦੇ ਪਹਿਰੇਦਾਰ ਤੇ ਸਿੱਖ ਨੌਜਵਾਨਾਂ ਦੀ 25,000 ਤੋਂ ਵੱਧ ਲਵਾਰਿਸ ਲਾਸ਼ਾਂ ਦੇ ਮਸੀਹਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਉਹਨਾਂ ਦਾ ਅੱਜ ਸ਼ਹੀਦੀ ਦਿਵਸ ਆ ਤੇ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਆ। ਤੇ ਆਪਾਂ ਕੋਸ਼ਿਸ਼ ਕਰਾਂਗੇ ਦੁਪਹਿਰ ਵਾਲੇ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਜਿਹੜਾ ਲੈਕਚਰ ਆ ਜੋ ਉਹਨਾਂ ਨੇ ਕੈਨੇਡਾ 'ਚ ਕੀਤਾ ਸੀ, ਉਹ ਵੀ ਆਪਾਂ ਸਾਰੇ ਜਿੰਨੇ ਸਾਡੇ ਸਰੋਤੇ ਆ ਉਹਨਾਂ ਦੇ ਨਾਲ ਸ਼ੇਅਰ ਕੀਤਾ ਜਾਵੇ। ਜੀ ਬਿਲਕੁਲ। ਸੋ ਅੱਜ ਦਾ ਦਿਨ ਹੀ ਸੀਗਾ 6 ਸਤੰਬਰ ਦਾ ਦਿਨ 1995 ਸੰਨ ਦੇ ਵਿੱਚ, ਜਦ ਇਹ ਲਵਾਰਿਸ ਲਾਸ਼ਾਂ ਜਿਹੜੀ ਸਭ ਨੂੰ ਪਤਾ ਵੀ ਕਿੱਦਾਂ ਅੱਤਵਾਦੀ ਕਹਿ ਕੇ ਇੱਦਾਂ ਦੇ ਸ਼ਬਦ ਵਰਤ ਕੇ ਉਸ ਟਾਈਮ ਦੇ ਜਿਹੜਾ ਬੁੱਚੜ ਸੀਗਾ ਬੇਅੰਤਾ ਤੇ ਜਿਹੜਾ KPS ਉਸ ਨੇ ਕਿੱਦਾਂ ਮੁੰਡਿਆਂ ਨੂੰ ਸ਼ਹੀਦ ਕੀਤਾ ਸੀ। ਸੋ ਉਹਨਾਂ ਸ਼ਹੀਦ ਕੀਤੇ ਹੋਏ ਮੁੰਡਿਆਂ ਦੀਆਂ ਲਾਸ਼ਾਂ ਲਵਾਰਿਸ ਕਹਿ ਕੇ ਜਿਹੜੀਆਂ ਉਹਨਾਂ ਨੇ ਸਾੜ ਦਿੱਤੀਆਂ ਸੀ, ਉਸ ਦੀ ਨਿਸ਼ਾਨਦੇਹੀ ਜਿਹੜੀ ਉਹ ਕਰ ਰਹੇ ਸੀ, ਜਦ ਉਹਨਾਂ ਨੂੰ 6 ਸਤੰਬਰ ਨੂੰ ਉਹਨਾਂ ਦੇ ਘਰ ਦੇ ਬਾਹਰੋਂ ਹੀ ਅਗਵਾ ਕਹਿ ਲਓ ਵੀ ਪੁਲਿਸ ਦੇ ਦੁਆਰਾ ਕਰ ਲਿਆ ਗਿਆ। ਉਸ ਤੋਂ ਬਾਅਦ ਦੇ ਵਿੱਚ ਕੀ ਜਿਹੜਾ ਉਹ ਬਣਿਆ ਕੀ ਨਹੀਂ ਬਣਿਆ ਇਹ ਕਿਸੇ ਨੂੰ ਨਹੀਂ ਪਤਾ, ਕਿਉਂਕਿ ਖੁਦ ਲਵਾਰਿਸ ਲਾਸ਼ਾਂ ਦੇ ਮਸੀਹਾ ਬਣਦੇ ਉਹਨਾਂ ਨੂੰ ਵੀ ਕਿਤੇ ਉਸ ਟਾਈਮ ਦੇ ਉੱਤੇ ਖੁਦ ਇੱਕ ਲਵਾਰਿਸ ਲਾਸ਼ ਜਿਹੜੀ ਉਹ ਕਿਤੇ ਬਣਾ ਦਿੱਤਾ ਗਿਆ। ਉਸ ਤੋਂ ਬਾਅਦ ਕੋਈ ਥਹੁ ਪਤਾ ਨਹੀਂ ਹੈ। ਇਸੇ ਲਈ ਜਿਹੜਾ 6 ਸਤੰਬਰ ਦਾ ਦਿਨ ਉਹਨਾਂ ਦਾ ਸ਼ਹੀਦੀ ਦਾ ਦਿਨ ਗਿਣਿਆ ਜਾਂਦਾ ਹੈ, ਮੰਨਿਆ ਜਾਂਦਾ ਆ। ਇਹ ਅਜੇ ਤੱਕ ਕੁਛ ਵੀ ਜਿਹੜਾ ਪਤਾ ਨਹੀਂ ਲੱਗਾ। ਤੇ ਇਹਨਾਂ ਦੀ ਯਾਦ ਦੇ ਵਿੱਚ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਉੱਤੇ ਜਿਹੜਾ ਪਾਰਕ ਵੀ ਹੈਗਾ ਫਰੈਜ਼ਨੋ 'ਚ, ਆਉਂਦੀ 16 ਤਰੀਕ ਨੂੰ ਉੱਥੇ ਵੀ ਇੱਕ ਸਮਾਗਮ ਜਿਹੜਾ ਉਹ ਰੱਖਿਆ ਗਿਆ ਹੈਗਾ ਤੇ ਉੱਥੇ ਵੀ ਪਹੁੰਚਿਓ ਜੀ। ਤੇ ਪੰਜਾਬੀ ਰੇਡੀਓ USA ਦੀ ਟੀਮ ਵੀ ਜਿਹੜੀ ਉੱਥੇ ਪਹੁੰਚੇਗੀ ਤੇ ਉੱਥੋਂ ਕਵਰੇਜ ਜਿਹੜੀ ਹੈ ਤੁਹਾਡੇ ਲਈ ਪੇਸ਼ ਕੀਤੀ ਜਾਵੇਗੀ ਜੀ। ਅਗਲੀ ਖਬਰ ਵੱਲ ਚਲੀਏ। ਕਾਰਪੋਰਲ ਨਰੀਲ ਸਿੰਘ ਸਰੋਤਿਆਂ ਨੂੰ ਯਾਦ ਹੋਊਗਾ, ਮੋਡੈਸਟੋ ਏਰੀਏ ਦੇ ਪੁਲਿਸ ਆਫੀਸਰ ਸੀਗੇ। ਇਹਨਾਂ ਨੇ 1 ਦਸੰਬਰ 26 2018 ਦੇ ਵਿੱਚ ਬੰਦੇ ਨੂੰ ਸਟਾਪ ਕੀਤਾ ਸੀ ਟ੍ਰੈਫਿਕ ਸਟਾਪ ਦੇ ਉੱਤੇ, ਜਦੋਂ ਆਪਣੀ ਡਿਊਟੀ ਕਰ ਰਹੇ ਸੀ ਤੇ ਉੱਥੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਹੁਣ ਪਿਛਲੇ ਵੀਕਐਂਡ ਦੇ ਦੌਰਾਨ ਕਾਰਪੋਰਲ ਰਣੀਲ ਸਿੰਘ ਮੈਮੋਰੀਅਲ ਹਾਈਵੇ ਉਹਨਾਂ ਦੇ ਨਾਂ ਦੇ ਉੱਤੇ ਇੱਕ ਹਾਈਵੇ ਦਾ ਸਟ੍ਰੈਚ ਜੋ 33 ਹਾਈਵੇ ਆ ਤੇ ਸਟੋਰ ਰੋਡ ਜੋ ਨਿਊਮਨ ਦੇ ਵਿੱਚ ਹੈਗਾ, ਮੋਡੈਸਟੋ ਦੇ ਲਾਗੇ ਟਾਊਨ ਆ, ਉਹ ਡੈਡੀਕੇਟ ਕੀਤਾ ਗਿਆ ਆ ਉਹਨਾਂ ਦੇ ਨਾਮ ਦੇ ਉੱਤੇ। ਤੇ ਇਹ ਜੋ ਸੈਰੇਮਨੀ ਆ ਸ਼ਨੀਚਰਵਾਰ ਨੂੰ ਹੋਈ ਤੇ ਜਿਹਦੇ ਵਿੱਚ 5K ਵਾਕ ਵੀ ਹੋਈ। ਉੱਥੇ ਉਹਨਾਂ ਦੇ ਵਾਈਫ ਅਨਾਮਿਕਾ ਤੇ ਉਹਨਾਂ ਦਾ ਸਨ ਅਰਨਵ, ਜਿਹੜਾ ਕਿ ਸਿਰਫ 5 ਮਹੀਨਿਆਂ ਦਾ ਸੀ ਜਦੋਂ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਸੀ, ਉਹ ਵੀ ਉੱਥੇ ਹਾਜ਼ਰ ਸੀ। ਉਹ ਤੋਂ ਬਿਨਾਂ ਹੋਰ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਹਾਜ਼ਰ ਸੀ। ਨਿਊਮਨ ਦੀ ਪੁਲਿਸ ਡਿਪਾਰਟਮੈਂਟ, ਕਿਉਂਕਿ ਉਹ ਨਿਊਮਨ ਪੁਲਿਸ ਡਿਪਾਰਟਮੈਂਟ ਲਈ ਕੰਮ ਕਰਦੇ ਸੀ, ਤੇ ਉੱਥੇ ਦੇ ਕਾਉਂਟੀ ਸੁਪਰਵਾਈਜ਼ਰ ਚੈਂਸ ਕੌਂਡੇਟ, ਸਟੇਟ ਸੈਨੇਟਰ ਮੈਰੀ ਐਲਵਰਾਡੋ ਗਿਲ, US ਰਿਪਰੈਜ਼ੈਂਟੇਟਿਵ ਜੌਨ ਡੁਆਰਟੀ ਤੇ ਅਸੈਂਬਲੀਮੈਨ ਓਆਨ ਅਲਾਨਸ, ਇਹ ਸਾਰੇ ਹਾਜ਼ਰ ਸੀ। ਸੋ ਉਹਨਾਂ ਦੇ ਬੱਚਿਆਂ ਨੇ ਲਵ ਯੂ ਪਾਪਾ ਕਰਕੇ ਇੱਕ ਸਾਈਨ ਫੜਿਆ ਹੋਇਆ ਸੀ। ਸੋ ਇਹ ਉਹਨਾਂ ਦੀ ਯਾਦ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਹਾਈਵੇ ਦਾ ਪੋਰਸ਼ਨ ਡੈਡੀਕੇਟ ਕੀਤਾ ਗਿਆ ਹੈਗਾ। ਸੋ ਜਿੰਨੇ ਵੀ ਸਾਡੇ ਸਰੋਤੇ ਮੋਡੈਸਟੋ, ਸਟਾਕਟਨ, ਨਿਊਮਨ ਇਸ ਏਰੀਏ 'ਚ ਰਹਿੰਦੇ ਆ ਤੇ ਉਹਨਾਂ ਦੇ ਨਾਮ ਦੇ ਉੱਤੇ ਸਾਈਨ ਉਸ ਹਾਈਵੇ ਦੇ ਉੱਤੇ ਜੋ 33 ਆ ਲਾਏ ਗਏ ਆ, ਜ਼ਰੂਰ ਚੈੱਕ ਕਰਕੇ ਆਇਓ। ਤੇ ਬਿਲਕੁਲ ਆਪਾਂ ਨੂੰ ਉਹਨਾਂ ਦੀਆਂ ਜਿਹੜੀਆਂ ਸਰਵਿਸਿਜ਼ ਆ ਉਹਨਾਂ ਦੇ ਲਈ ਯਾਦ ਕਰਨਾ ਚਾਹੀਦਾ ਵੀ ਦੇਖੋ, ਪੁਲਿਸ ਆਫੀਸਰ ਬੜਾ ਯੰਗ ਨੌਜਵਾਨ ਸੀ, ਡਿਊਟੀ ਕਰ ਰਿਹਾ ਸੀ ਤੇ ਜਦੋਂ ਇੱਕ ਸ਼ਰਾਬੀ ਨੂੰ, ਜਿਹੜਾ ਡਰੰਕ ਡਰਾਈਵਰ ਸੀ, ਉਹਨੂੰ ਕਾਫੀ ਲੰਬੇ ਸਮੇਂ ਤੋਂ ਫੋਲੋ ਕਰ ਰਹੇ ਸੀ ਵੀ ਕਿਸੇ ਨੂੰ ਮਾਰ ਨਾ ਦੇਵੇ। ਜਦੋਂ ਟ੍ਰੈਫਿਕ ਸਟਾਪ ਆਇਆ ਤੇ ਉੱਥੇ ਉਹਨਾਂ ਨੂੰ ਰੋਕਿਆ ਤੇ ਉਹਨੂੰ ਸਿੱਧੀਆਂ ਜਿਹੜੀਆਂ ਗੋਲੀਆਂ ਮਾਰਤੀਆਂ ਤੇ ਉਸ ਨੂੰ ਮਾਰ ਦਿੱਤਾ। ਜੀ ਜੀ ਬਿਲਕੁਲ ਯਾਦ ਹੋਣਾ। ਇੱਦਾਂ ਹੀ ਇਸੇ ਤਰੀਕੇ ਦੇ ਨਾਲ ਇੱਕ ਟ੍ਰੈਫਿਕ ਸਟਾਪ ਦੇ ਉੱਤੇ ਜਿਹੜੇ ਸੰਦੀਪ ਸਿੰਘ ਸੀਗੇ ਟੈਕਸਸ ਦੇ ਵਿੱਚ, ਉਹਨਾਂ ਨੂੰ ਵੀ ਇੱਦਾਂ ਹੀ ਮਾਰ ਦਿੱਤਾ ਗਿਆ ਸੀਗਾ। ਸੋ ਇਹ ਬੜਾ ਔਖਾ ਕੰਮ ਆ ਜਿਹੜਾ ਲਾ ਇਨਫੋਰਸਮੈਂਟ ਦੇ ਵਿੱਚ, ਕਿਉਂਕਿ ਅੱਗੇ ਤੁਹਾਨੂੰ ਕਿੱਦਾਂ ਦਾ
ਬੰਦਾ ਜਿਹੜਾ ਉਹ ਟੱਕਰਨਾ ਆ, ਸਨਕੀ ਆ, ਕਿੱਦਾਂ ਆ, ਕਿਵੇਂ ਆ, ਕੁਛ ਵੀ ਜਿਹੜਾ ਉਹ ਹੋ ਸਕਦਾ ਆ। ਸੋ ਇੱਦਾਂ ਬਹੁਤ ਸਾਰੀਆਂ ਜਿਹੜੀਆਂ ਜਾਨਾਂ ਆ ਉਹ ਗਵਾਹ ਹੋ ਜਾਂਦੀਆਂ ਆ। ਸੋ ਚੰਗੀ ਗੱਲ ਆ ਵੀ ਇਹਨਾਂ ਨੂੰ ਜਿਹੜਾ ਉਹ ਯਾਦ ਕੀਤਾ ਗਿਆ ਆ, ਰਣੀਲ ਸਿੰਘ ਹੋਣਾ। ਅਗਲੀ ਜਿਹੜੀ ਹਰਜੀਤ ਸਿੰਘ ਦੀ ਗੱਲ ਕਰਦੇ ਜਾਈਏ, ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੇ ਨਾਲ ਸੰਬੰਧਿਤ ਇੱਕ ਹੋਰ ਖਬਰ ਇਸ ਟਾਈਮ ਆ ਰਹੀ ਆ, ਜਿਹਦੇ ਵਿੱਚ ਇੱਕ ਹੋਰ ਕੇਸ ਜਿਹੜਾ ਚੱਲ ਰਿਹਾ ਸੀ, ਜਿਹੜੀ ਜੀਨ ਕੈਰਲ ਆ ਉਸ ਦੇ ਬਾਬਤ ਡੈਫੇਮੇਸ਼ਨ ਦਾ ਜਿਹੜਾ ਕੇਸ, ਉਸ ਦੇ ਵਿੱਚ ਕਹਿੰਦੇ ਟਰੰਪ ਹੁਣਾਂ ਨੂੰ ਇੱਕ ਬਿਗ ਲਾਸ ਦੇ ਵਜੋਂ ਦੇਖਿਆ ਜਾ ਰਿਹਾ ਆ। ਇਹ ਜਿਹੜਾ ਫੈਡਰਲ ਕੇਸ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਸੀ, ਜਿਸ ਵਿੱਚ ਰਾਈਟਰ ਜਿਹੜੀ ਜੀਨ ਕੈਰਲ ਆ ਉਸ ਨੇ ਇਹ 2019 ਦੇ ਵਿੱਚ ਸਟੇਟਮੈਂਟਸ ਉਹਨੇ ਕਿਹਾ ਸੀਗਾ, ਜਿਹੜੇ ਰੇਪ ਦੇ ਮਾਮਲੇ ਦੇ ਵਿੱਚ ਟਰੰਪ ਹੁਣਾਂ 'ਤੇ ਦੋਸ਼ ਲਾਏ ਸੀ। ਫਿਰ ਟਰੰਪ ਹੁਣਾਂ ਨੇ ਇਸ ਦੇ ਬਾਬਤ ਕੁਛ ਪੁੱਠਾ ਸਿੱਧਾ ਜਿਹੜਾ ਬੋਲਿਆ ਸੀ, ਡੈਫਾਮੇਟਰੀ ਸਟੇਟਮੈਂਟਸ ਜਿਹੜੀਆਂ ਦਿੱਤੀਆਂ ਸੀ। ਫਿਰ ਇਹ ਅਦਾਲਤ ਵਿੱਚ ਗਈ ਵੀ ਕੀ ਇਸ ਦੇ ਲਈ ਟਰੰਪ ਹੁਣੀ ਲਾਇਬਲ ਹੈਗੇ ਆ ਜਾਂ ਨਹੀਂ। ਅੱਜ ਜਿਹੜੇ ਫੈਡਰਲ ਜੱਜ ਲੂਇਸ ਕੈਪਲਨ ਉਹਨਾਂ ਨੇ ਕਿਹਾ ਆ ਵੀ ਟਰੰਪ ਹੁਣੀ ਇਸ ਦੇ ਵਿੱਚ ਲਾਇਬਲ ਨੇ, ਵੀ ਜਵਾਬਦੇਹ ਹੈਗੇ ਆ ਜਿਹੜੀਆਂ ਉਹਨਾਂ ਨੇ ਸਟੇਟਮੈਂਟਸ 2019 ਦੇ ਵਿੱਚ ਰਾਈਟਰ ਕੈਰਲ ਜਿਹੜੀ ਆ ਉਸ ਦੇ ਉਲਟ ਦਿੱਤੀਆਂ ਹੈਗੀਆਂ। ਇਹ ਕੈਰਲ ਹੁਣਾਂ ਦਾ ਜਿਹੜਾ ਸਿਵਲ ਲਾਸੂਟ ਆ ਟਰੰਪ ਹੁਣਾਂ ਦੇ ਖਿਲਾਫ, ਉਸ ਨੂੰ ਪਹਿਲਾਂ ਆਗਿਆ ਦਿੱਤੀ ਗਈ ਸੀ ਅੱਗੇ ਗੋ ਹੈਡ ਹੋਣ ਦੇ ਲਈ, ਤੇ ਹੁਣ ਜੇ ਟਰਾਇਲ ਦੇ ਵਿੱਚ ਟਰੰਪ ਹੁਣੀ ਦੋਸ਼ੀ ਕਰਾਰ ਹੁੰਦੇ ਆ ਤਾਂ ਇਹਦੇ ਵਿੱਚ ਉਹਨਾਂ ਨੂੰ ਜੁਰਮਾਨਾ ਵਗੈਰਾ ਵੀ ਉਹ ਕੀਤਾ ਜਾ ਸਕਦਾ ਆ, ਜਾਂ ਹੋਰ ਵੀ ਸਜ਼ਾ ਜਿਹੜੀ ਉਹ ਹੋ ਸਕਦੀ ਆ। ਮਈ ਮਹੀਨੇ ਦੇ ਵਿੱਚ ਮੈਨਹੈਟਨ ਦੀ ਇੱਕ ਫੈਡਰਲ ਜਿਊਰੀ ਨੇ ਇਸ ਦੇ ਨਾਲ ਸੰਬੰਧਿਤ ਇੱਕ ਕੇਸ ਦੇ ਵਿੱਚ ਟਰੰਪ ਹੁਣਾਂ ਨੂੰ ਸੈਕਸ਼ੂਅਲੀ ਅਬਿਊਜ਼ ਜਿਹੜਾ ਕੀਤਾ ਹੈ ਕੈਰਲ ਨੂੰ, ਉਸ ਦੇ ਵਿੱਚ ਜਿਊਰੀ ਨੇ ਜਿਹੜਾ ਇਹ ਕਿਹਾ ਸੀਗਾ ਵੀ ਇੱਕ ਐਨਕਾਊਂਟਰ ਦੇ ਦੌਰਾਨ ਨਿਊਯਾਰਕ ਦੇ ਡਿਪਾਰਟਮੈਂਟ ਸਟੋਰ ਦੇ ਵਿੱਚ ਉਹ ਕੀਤਾ ਸੀਗਾ। ਇਹ 1990s ਦੀ ਗੱਲ ਆ, ਪਰ ਇਸ ਬੀਬੀ ਨੇ ਜਿਹੜੀ ਚਰਚਾ ਆ ਇਹ ਬਾਅਦ ਦੇ ਵਿੱਚ ਜਿਹੜੀ ਉਹ ਕੀਤੀ ਇਸ ਦੇ ਬਾਰੇ, ਤੇ ਹੁਣ ਡਿਫੇਮ ਜਿਹੜਾ ਕਹਿੰਦੀ ਆ ਵੀ ਮੈਨੂੰ ਇਹ ਕਰਨ ਦੀ ਇਸ ਦੇ ਵਿੱਚ ਕੋਸ਼ਿਸ਼ ਕਰ ਰਹੇ ਆ। ਸੋ ਟਰੰਪ ਹੁਣਾਂ ਦੇ ਉੱਤੇ ਕਈ ਜਿਹੜੀਆਂ ਲੀਗਲ ਲਾਇਬਿਲਿਟੀਜ਼ ਆ ਉਹ ਲਗਾਤਾਰ ਵੱਧ ਰਹੀਆਂ ਆ। ਕਿਤੇ ਕੋਈ ਗਰੁੱਪ ਉਹਨਾਂ ਨੂੰ ਬੈਲਟ ਤੇ ਆਉਣ ਤੋਂ ਰੋਕ ਰਿਹਾ ਆ। ਬਾਕੀ ਜੈਕ ਸਮਿਥ ਜਿਹੜੇ ਸਪੈਸ਼ਲ ਕਾਉਂਸਲ ਆ ਉੱਧਰ, ਫੈਨੀ ਵਿਲੀਅਮਸ ਜਿਹੜੀ ਹੈ ਜਾਰਜੀਆ ਦੇ ਵਿੱਚ, ਉਹ ਚੌਂਸ਼ ਫੇਰਿਓ ਕਹਿ ਸਕਦੇ ਆ ਵੀ ਉਹ ਇਸ ਟਾਈਮ ਅਦਾਲਤਾਂ ਦੇ ਮਸਲਿਆਂ ਦੇ ਵਿੱਚ ਘਿਰੇ ਨਜ਼ਰ ਆ ਰਹੇ ਆ। ਅਗਲੀ ਖਬਰ ਵੱਲ ਚਲੀਏ। ਪੈਂਸਿਲਵੇਨੀਆ ਸਟੇਟ ਪ੍ਰੈਜ਼ੀਡੈਂਟ ਬਾਈਡਨ ਜਾਂ ਡੈਮੋਕ੍ਰੇਟਸ ਦੇ ਲਈ ਇੱਕ ਬਹੁਤ ਇੰਪੋਰਟੈਂਟ ਸਟੇਟ ਆ ਅਗਲੇ ਸਾਲ ਇਲੈਕਸ਼ਨ ਦੇ ਲਈ, ਪਰ ਕਹਿੰਦੇ ਪਾਰਟੀ ਬੜੀ ਸ਼ੈਂਬਲਸ ਦੇ ਵਿੱਚ ਆ। ਇੱਕ ਉੱਥੇ ਦੇ ਸਟੇਟ ਸੁਪਰੀਮ ਕੋਰਟ ਦੀ ਰੇਸ ਵੀ ਹੈਗੀ ਆ। ਕਾਰਨ ਕੀ ਆ ਵੀ ਉਹਨਾਂ ਨੇ ਇੱਕ ਫਲਾਇਰਸ ਮੇਲ ਕੀਤੇ, ਖਾਸ ਕਰਕੇ ਰੂਰਲ ਏਰੀਆ ਜੋ ਪੇਂਡੂ ਏਰੀਆ ਆ, ਆਪਣੇ ਹੋਰ ਵੋਟਰ ਨੂੰ ਸਟਰੋਂਗ ਕਰਨ ਦੇ ਲਈ। ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਵੀ ਵੋਟ ਐਟ ਪੋਲਸ ਇਲੈਕਸ਼ਨ ਡੇ ਟਿਊਜ਼ਡੇ ਨਵੰਬਰ 8, ਤੇ ਜਦ ਕਿ ਕਹਿੰਦੇ ਵੀ ਇਲੈਕਸ਼ਨ ਡੇ ਨਵੰਬਰ 7 ਨੂੰ ਆ। ਹੁਣ ਉਹ ਕਹਿੰਦੇ ਵੀ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਡੈਮੋਕ੍ਰੇਟ ਆਪਸ ਦੇ ਵਿੱਚ ਜਾਂ ਜਿਹੜੇ ਉਹਨਾਂ ਨੇ ਮਾਰਕੀਟਿੰਗ ਦੇ ਲਈ ਆਪਣੇ ਲੋਕ ਤਿਆਰ ਕੀਤੇ ਆ ਵੀ ਉਹਨਾਂ ਨੂੰ ਇਹ ਵੀ ਨਹੀਂ ਚੈੱਕ ਕਰ ਸਕੇ ਵੀ ਕਿਹੜੀ ਡੇਟ ਨੂੰ ਜਿਹੜੀ ਇਲੈਕਸ਼ਨ ਹੋਣੀ ਹੈਗੀ ਆ। ਸੋ ਇਸ ਤੋਂ ਬਿਨਾਂ ਵੀ ਉਹਨਾਂ ਦੇ 20 ਦੇ ਕਰੀਬ ਜਿਹੜੇ ਡੈਮੋਕ੍ਰੇਟਿਕ ਆਫੀਸ਼ੀਅਲਸ ਤੇ ਆਪਰੇਟਿਵਸ ਹੈਗੇ ਪੈਂਸਿਲਵੇਨੀਆ ਦੇ, ਉਹ ਇਸ ਟਾਈਮ ਫਾਈਨੈਂਸ਼ੀਅਲ ਪ੍ਰੋਬਲਮ ਦੇ ਵਿੱਚ ਹੈਗੇ ਆ, ਤੇ ਲੋਕਾਂ ਦਾ ਟਰਸਟ ਪਾਰਟੀ ਦੇ ਵਿੱਚ ਇਸ ਟਾਈਮ ਹੈ ਨਹੀਂ ਪੈਂਸਿਲਵੇਨੀਆ ਦੇ ਵਿੱਚ। ਜਿਹੜੇ 20 ਦੇ ਕਰੀਬ ਆਫੀਸ਼ੀਅਲਸ ਆ ਉਹਨਾਂ ਦੇ ਵਿੱਚ ਇਲੈਕਟਡ ਆਫੀਸ਼ੀਅਲਸ ਆ, ਕਾਉਂਟੀ ਚੇਅਰਸ ਆ, ਸਟੇਟ ਕਮੇਟੀ ਮੈਂਬਰਸ ਆ, ਇੱਕ ਸਾਬਕਾ ਸਟੇਟ ਪਾਰਟੀ EMPLOYE ਤੇ ਹੋਰ ਸਟ੍ਰੈਟਜਿਸਟ ਬਹੁਤ ਸਾਰੇ ਹੈਗੇ ਆ। ਤੇ ਇਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਇਮੈਚੁਰ ਆਵਰ ਹੈਗਾ, ਸਟੇਟ ਕਮੇਟੀ ਮੈਂਬਰ ਨੇ ਕਿਹਾ। ਤੇ ਅਸੀਂ ਇੱਕ ਡਿਜ਼ਾਸਟਰ ਵੱਲ ਜਾ ਰਹੇ ਹਾਂ। ਕਹਿੰਦੇ ਵੀ ਸਾਡੀ ਜਿਹੜੀ ਪਾਰਟੀ ਆ ਇਕੱਠੀ ਹੋ ਕੇ ਇਸ ਟਾਈਮ ਦੇ ਉੱਤੇ ਨਹੀਂ ਚੱਲ ਰਹੀ ਹੈਗੀ। ਇੱਕ ਇਹਦੀ ਜਿਹੜੀ ਪੋਲੀਟੀਕਲ ਐਕਸ਼ਨ ਕਮੇਟੀ ਆ ਉਹਨਾਂ ਨੇ ਕਿਹਾ ਸਾਡੇ ਕੋਲ ਸਿਰਫ ਬੈਂਕ ਦੇ ਵਿੱਚ $7500 ਹੀ ਆ। ਤੇ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਕਿਸ ਤਰ੍ਹਾਂ ਅਸੀਂ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਫਾਈਟ ਕਰ ਸਕਦੇ ਹਾਂ। ਸੋ ਜਦੋਂ ਲੋਕਾਂ ਦਾ ਇੰਟਰਸਟ ਵੋਟਾਂ ਵਿੱਚ ਨਾ ਹੋਵੇ ਤਾਂ ਫਿਰ ਇੱਕ ਬਹੁਤ ਵੱਡਾ ਕਾਰਨ ਬਣਦਾ ਹੈ ਵੀ ਕਿਹੜੀ ਪਾਰਟੀ ਅੱਗੇ ਆ ਕੇ ਜਿੱਤ ਸਕਦੀ ਹੈਗੀ ਆ। ਇੱਕ ਸੀਨੀਅਰ ਪੈਂਸਿਲਵੇਨੀਆ ਦੇ ਡੈਮੋਕ੍ਰੇਟਿਕ ਇਲੈਕਟਡ ਆਫੀਸ਼ੀਅਲਸ ਨੇ ਤਾਂ ਇਹ ਕਿਹਾ ਆ ਵੀ ਪੈਂਸਿਲਵੇਨੀਆ ਸਿੰਗਲ ਬਿਗੇਸਟ ਬੈਟਲ ਗਰਾਊਂਡ ਸਟੇਟ ਆ ਕੰਟਰੀ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ। ਤੇ ਅਸੀਂ ਕਹਿੰਦੇ ਵੀ ਅੱਜ ਦੀ ਡੇਟ ਦੇ ਵਿੱਚ ਟੋਟਲੀ ਇਨਕੰਪੀਟੈਂਟ ਆ, ਤੇ ਬਹੁਤ ਲੇਜ਼ੀ ਬੰਦੇ ਕਹਿੰਦੇ ਸਾਡੀ ਪਾਰਟੀ ਦੇ ਵਿੱਚ ਇਸ ਟਾਈਮ ਬੈਠੇ ਹੋਏ ਹੈਗੇ ਆ।
ਸੋ ਇਹ ਹਾਲ ਹੈਗਾ ਪੈਂਸਿਲਵੇਨੀਆ ਦਾ। ਤੇ ਬਾਕੀ ਦੇਖਦੇ ਆ ਕਿੰਨਾ ਕੁ ਜਿਹੜਾ ਇੰਪਰੂਵਮੈਂਟ ਹੁੰਦਾ, ਪਰ ਕੈਲੀਫੋਰਨੀਆ ਦੇ ਵਿੱਚ ਲੋਕਾਂ ਦਾ ਇੰਟਰਸਟ SV 553 ਨੂੰ ਲੈ ਕੇ ਬਹੁਤ ਵੱਧ ਗਿਆ, ਜੀ ਜੀ ਕਿਉਂਕਿ SV 553 ਅੱਜ ਦੀ ਡੇਟ ਦੇ ਵਿੱਚ ਨੈਸ਼ਨਲ ਇਸ਼ੂ ਬਣ ਗਿਆ। ਹਰ ਰੋਜ਼ ਤੁਸੀਂ ਦੇਖ ਸਕਦੇ ਆ ਨੈਸ਼ਨਲ ਲੈਵਲ ਦੇ ਜਿਹੜੇ ਟੀਵੀ ਚੈਨਲਸ ਆ ਉਹ ਸਮੈਸ਼ ਐਂਡ ਗ੍ਰੈਬ, ਕ੍ਰਾਈਮ ਨੂੰ ਲੈ ਕੇ, ਹੋਮਲੈਸਨੈਸ ਨੂੰ ਲੈ ਕੇ ਜਿਹੜਾ ਇਸ਼ੂ ਪੂਰੇ USA ਦੇ ਵਿੱਚ ਚੱਕ ਰਹੇ ਹੈਗੇ। ਬਿਲਕੁਲ ਬਿਲਕੁਲ। ਤੇ ਬਹੁਤ ਵਾਰੀ ਕਈ ਜਿਹੜੇ ਆ ਨਾ ਨਿਰਾਸ਼ ਵੀ ਹੋ ਜਾਂਦੇ ਆ ਜਾਂ ਨਿਰਾਸ਼ਾਵਾਦੀ ਵਾਲੀ ਗੱਲ ਵੀ ਕਰਦੇ ਆ ਵੀ ਤੁਹਾਡੇ ਪ੍ਰੋਟੈਸਟ ਕੀਤਿਆਂ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ, ਇਦਾਂ ਨਹੀਂ ਉੱਦਾਂ ਨਹੀਂ। ਪਰ ਇਹ ਨੈਸ਼ਨਲ ਇਸ਼ੂ ਜਿਹੜਾ ਬਣ ਜਾਣਾ ਤੇ ਇਹਦੇ ਕਰਕੇ ਪ੍ਰੈਸ਼ਰ ਪੈਂਦਾ, ਦਬਾਅ ਪੈਂਦਾ, ਹੋਰ ਬਹੁਤ ਸਾਰੇ ਗਰੁੱਪ ਜਿਹੜੇ ਉਸ ਤੋਂ ਬਾਅਦ ਐਕਟਿਵ ਹੁੰਦੇ ਆ। ਤੇ ਇਹ ਜ਼ਰੂਰੀ ਆ ਵੀ ਇਦਾਂ ਦੀਆਂ ਜਿਹੜੇ ਮਸਲੇ ਉਹ ਤੁਹਾਨੂੰ ਚੱਕਣੇ ਚਾਹੀਦੇ ਆ ਟੇਬਲ ਤੇ। ਪਤਾ ਨਹੀਂ ਕਿਸੇ ਨੇ ਬਿਠਾਉਣਾ ਕਿ ਨਹੀਂ ਬਿਠਾਉਣਾ, ਪਰ ਇੱਕ ਤੁਹਾਡੇ ਕੋਲ ਜਿਹੜਾ ਅਖਤਿਆਰ ਉਹ ਹੁੰਦਾ ਹੈ ਪ੍ਰੋਟੈਸਟ ਕਰਨ ਦਾ, ਉਹ ਕਰਦੇ ਰਹਿਣਾ ਚਾਹੀਦਾ ਜਦੋਂ ਤੁਹਾਨੂੰ ਪਤਾ ਹੈ ਵੀ ਉਹ ਤੁਹਾਡੇ ਸਾਰਿਆਂ ਦੇ ਲਈ ਜਿਹੜਾ ਇੱਕ ਉਲਟ ਗੱਲ ਜਿਹੜੀ ਉਹ ਹੁੰਦੀ ਆ। ਸੋ ਇਸੇ ਦੇ ਵਿੱਚ ਹੀ ਜਿਹੜਾ ਹਰਜੋਤ ਸਿੰਘ ਜੀ ਐਡ ਕਰਦੇ ਜਾਈਏ, ਬਾਈਡਨ ਹੋਣਾ ਦੀ ਜਿਹੜੀ ਅਪਰੂਵਲ ਰੇਟਿੰਗ ਆ ਲਗਾਤਾਰ ਥੱਲੇ ਨੂੰ ਉਹ ਜਾ ਰਹੀ ਸੀਗੀ। ਇੱਕ ਵਾਲ ਸਟਰੀਟ ਜਰਨਲ ਦੀ ਜਿਹੜੀ ਪੋਲ ਆ ਉਹਦੇ ਵਿੱਚ ਇਹ ਦੇਖਿਆ ਗਿਆ ਆ 39% ਹੀ ਮਹਿਜ ਜਿਹੜੇ ਲੋਕ ਆ ਫੇਵਰੇਬਲੀ ਦੇਖਦੇ ਸੀਗੇ, ਜਿਹੜੇ ਪ੍ਰੈਜ਼ੀਡੈਂਟ ਬਾਈਡਨ ਨੂੰ ਦੇਖ ਰਹੇ ਆ। 58% ਉਹ ਅਨਅਪਰੂਵ ਕਰ ਰਹੇ ਆ ਇਸ ਟਾਈਮ ਟਰੰਪ ਹੋਣਾ, ਸੌਰੀ ਜਿਹੜੇ ਬਾਈਡਨ ਹੋਣਾ ਨੂੰ ਕਹਿੰਦੇ ਵੀ ਇਹ ਸੇਮ ਆ ਇਸ ਟਾਈਮ ਬਿਲਕੁਲ ਡਿਟੋ ਜੋ ਟਰੰਪ ਹੋਣਾ ਦੇ ਨਾਲ ਜਿਹੜਾ ਉਹ ਚੱਲ ਰਿਹਾ ਸੀ। ਕਿਉਂਕਿ ਇਹੀ ਰੌਲਾ ਪਾਉਂਦੇ ਰਹੇ ਡੈਮੋਕ੍ਰੇਟਸ ਵੀ, ਅਸੀਂ ਟਰੰਪ ਨਹੀਂ ਆ ਤੇ ਸਾਨੂੰ ਵੋਟ ਪਾਓ। ਤੇ ਆਪਣੇ ਕੰਮ ਜਿਹੜੇ ਆ ਉਹ ਆਹ ਚੀਜ਼ ਜਿਹੜੀ ਉਹ ਦੱਸਦੀ ਆ ਵੀ ਲੋਕ ਇਸ ਟਾਈਮ ਬਹੁਤ ਜ਼ਿਆਦਾ ਨਾਖੁਸ਼ ਨੇ। ਇਹਦੇ ਵਿੱਚ ਜਿਹੜਾ ਕੰਮ ਆ ਉਹ ਕੰਮ ਕਾਫੀ ਕਹਿ ਸਕਦੇ ਆ ਵੀ ਇਹ ਖਰਾਬ ਚੱਲ ਰਿਹਾ ਹੈਗਾ ਆ। ਸੋ ਦੋਨੋਂ ਹੀ ਇਹ ਬਜ਼ੁਰਗ ਨੇਤਾ ਹੀ ਆ। ਹੁਣ ਤੁਸੀਂ ਦੇਖੋ ਇੱਕ 77 ਦਾ, ਇੱਕ ਨੇ 81 ਦਾ ਹੋ ਜਾਣਾ ਉਦੋਂ ਤਾਈਂ। ਇਹਦੇ ਤੇ ਟਰਮ ਲਿਮਟਾਂ ਦਾ ਤਾਂ ਛੱਡੋ, ਇਹਦੇ ਵੀ ਮੈਨੂੰ ਲੱਗਦਾ ਏਜ ਲਿਮਿਟ ਵੀ ਚਾਹੀਦੀ ਆ ਵੀ ਕਿਹੜਾ ਇੱਕ ਬੰਦਾ ਹੈ ਇਨਸਾਨ ਜਿਹੜਾ ਉਹ ਹੋਣਾ ਚਾਹੀਦਾ ਆ ਜਿਹੜਾ ਲੀਡ ਕਰਨਾ ਹੈ ਮੁਲਕ ਨੂੰ, ਵੀ ਉਹ ਆਪ ਤੁਰਨ ਜੋਗੇ ਹੋਣ, ਗੱਲਾਂ ਕਰਦੇ ਕਰਦੇ ਭੁੱਲ ਨਾ ਜਾਂਦੇ ਹੋਣ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਡੈਫੀਨੇਟਲੀ ਲੋਕਾਂ ਦੇ ਮਨਾਂ ਦੇ ਵਿੱਚ ਆ ਰਹੀਆਂ ਨੇ। ਸੋ ਅਪਰੂਵਲ ਰੇਟਿੰਗ ਕਾਫੀ ਜਿਹੜੀ ਉਹ ਥੱਲੇ ਵੱਲ ਨੂੰ ਜਿਹੜੀ ਉਹ ਜਾ ਰਹੀ ਆ। ਬਾਈਡਨ ਹੋਣੀ ਆ ਰੌਲਾ ਜਿਹੜਾ ਇਕਨੋਮਿਕਸ ਦਾ ਪਾ ਰਹੇ ਆ। ਕੱਲ ਤਾਂ ਹੀ ਜਿਹੜਾ ਹਰਜੋਤ ਸਿੰਘ ਜੀ ਫਿਲਾਡੈਲਫੀਆ ਦੇ ਵਿੱਚ ਵੀ ਯੂਨੀਅਨਸ ਦੇ ਨਾਲ ਉੱਥੇ ਗਏ ਸੀਗੇ ਪਰਸੋਂ, ਵੀ ਆਪਾਂ ਨੂੰ ਉਹਨਾਂ ਨੂੰ ਲੱਗੇ ਵੀ ਭਾਈ ਅਸੀਂ ਪੂਰੀ ਬੱਲੇ ਬੱਲੇ ਕਰਾ ਰਹੇ ਆ ਵੀ ਸਾਰੇ ਜਾਣਾ ਸਭ ਕੁਝ ਠੀਕ ਆ, ਪਰ ਲੋਕਾਂ ਦੀ ਜੇਬ ਜਿਹੜੀ ਉਹ ਕੁਝ ਹੋਰ ਹੈ ਇਸ ਟਾਈਮ ਇਕਨੋਮੀ ਨੂੰ ਲੈ ਕੇ ਆਖ ਰਹੀ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ। US ਦੇ ਜੋ ਕਮਰਸ ਸੈਕਟਰੀ ਹੈਗੇ ਆ ਜੀ ਰਾਇਮੋਂਡੋ, ਉਹਨਾਂ ਨੇ ਇਹ ਕਿਹਾ ਆ ਵੀ US ਦੇ ਜੋ ਬਿਜ਼ਨੈਸਸ ਆ ਉਹ ਬਹੁਤ ਜ਼ਿਆਦਾ ਡੈਸਪਰੇਟ ਆ ਇਸ ਟਾਈਮ ਵੀ ਸਾਨੂੰ ਕੋਈ ਨਾ ਕੋਈ ਡਾਇਲੋਗ ਆ ਉਹ ਚਾਈਨਾ ਦੇ ਨਾਲ ਕਰਨਾ ਚਾਹੀਦਾ ਹੈਗਾ ਆ। ਜੋ CNBC ਦੇ ਜਿਮ ਕ੍ਰੈਮਰ ਆ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਵੀ ਜੀਨਾ ਰਾਇਮੋਂਡੋ, ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕਰਕੇ ਇਹ ਦੱਸਿਆ ਵੀ ਜੇ ਇਹ ਹਾਲ ਚੱਲਦਾ ਰਿਹਾ, ਚਾਈਨਾ ਦਾ ਤਾਂ ਬੁਰਾ ਹਾਲ ਆ, ਅਮਰੀਕਾ ਦੀ ਇਕਨੋਮੀ ਦੇ ਉੱਤੇ ਵੀ ਇਸ ਦਾ ਬਹੁਤ ਬੁਰਾ ਹਾਲ ਪਊਗਾ। ਆਪਾਂ ਨੂੰ ਪਤਾ ਹੀ ਆ ਵੀ ਬਹੁਤ ਸਾਰਾ ਪ੍ਰੋਡਕਸ਼ਨ ਜੋ ਆ ਉਹ ਚਾਈਨਾ 'ਚ US ਕੰਪਨੀਆਂ ਦੀ ਹੁੰਦੀ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਜੀਨਾ ਰਾਇਮੋਂਡੋ ਉਹਨਾਂ ਨੇ ਵਿਜ਼ਿਟ ਵੀ ਕੀਤਾ ਸੀ ਬੀਜਿੰਗ ਦੇ ਵਿੱਚ, ਸ਼ੰਘਾਈ ਦੇ ਵਿੱਚ। ਉੱਥੇ ਦੇ ਜਿਹੜੇ ਗਵਰਨਮੈਂਟ ਆਫੀਸ਼ੀਅਲਸ ਆ ਉਹ ਵੀ ਮਿਲੇ ਆ। ਪਹਿਲੀ ਵਾਰੀ ਜੋ US ਦੇ ਕਮਰਸ ਸੈਕਟਰੀ ਪਿਛਲੇ 5 ਸਾਲਾਂ ਦੇ ਵਿੱਚ ਟਰੈਵਲ ਕੀਤੇ ਆ। ਇਹ ਚੌਥੀ ਹਾਈ ਲੈਵਲ US ਆਫੀਸ਼ੀਅਲ ਵਿਜ਼ਿਟ ਸੀ ਚਾਈਨਾ ਨੂੰ ਇਸ ਸਮਰ ਦੇ ਵਿੱਚ। ਤੇ ਬਹੁਤ ਸਾਰੇ ਜੋ CEO ਆ ਉਹ ਕਹਿੰਦੇ ਵੀ ਪਰਸਨਲੀ ਅਸੀਂ ਕਮਰਸ ਸੈਕਟਰੀ ਨੂੰ ਕਿਹਾ ਵੀ ਭਾਈ ਅੱਗੇ ਹੋ ਕੇ ਜੋ ਡਾਇਲੋਗ ਆ ਉਹ ਸ਼ੁਰੂ ਕਰੋ ਤਾਂ ਕਿ ਜੋ ਬਿਜ਼ਨੈਸਸ ਆ ਉਹ ਪ੍ਰਫੁੱਲਤ ਹੋ ਸਕਣ, ਵੱਧ ਸਕਣ। US ਬਿਜ਼ਨੈਸਸ ਕਹਿੰਦੇ ਵੀ ਲੈਵਲ ਪਲੇਇੰਗ ਫੀਲਡ ਚਾਹੀਦਾ ਆ ਵਿਦ ਚਾਈਨਾ। ਰੇਮੋਂਡੋ ਨੇ ਦੱਸਿਆ ਆ ਬਹੁਤ ਸਾਰੇ ਜੋ ਗਵਰਨਮੈਂਟ ਹੁਣ ਚਾਈਨਾ ਦੇ ਵਿੱਚ ਬਿਜ਼ਨੈਸਸ ਨੂੰ ਕਾਫੀ ਹੈਲਪ ਕਰਨ ਜਾ ਰਹੀ ਹੈ, ਜਿੱਦਾਂ ਪਹਿਲਾਂ ਕੋਵਿਡ ਦੇ ਦੌਰਾਨ ਅਮਰੀਕਾ ਦੇ ਵਿੱਚ ਹੋਈ ਸੀ। ਸੋ ਹੁਣ ਇੱਥੇ ਵਾਲੇ ਵੀ ਕਹਿੰਦੇ ਆ ਵੀ ਸਾਡੀ ਜਿਹੜੀ ਆ ਲੈਵਲ ਗਰਾਊਂਡ ਦੇ ਉੱਤੇ ਚਾਈਨਾ ਦੇ ਨਾਲ ਜੋ ਹੈਲਪ ਹੋਣੀ ਚਾਹੀਦੀ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਵੀ ਜਿਹੜਾ ਕਾਫੀ ਮੁੱਦਾ ਇਹ ਗਰਮਾਇਆ ਹੋਇਆ ਹੈਗਾ ਇਸ ਟਾਈਮ ਦੇ ਉੱਤੇ। ਤੇ ਬਾਕੀ ਦੇਖਦੇ ਆ, ਬਿਜ਼ਨੈਸ ਜ਼ਰੂਰ ਚਾਹੁੰਦੇ ਆ ਵੀ ਚਾਈਨਾ ਦੇ ਨਾਲ ਰਿਲੇਸ਼ਨ ਆ ਉਹ ਗੁੱਡ ਹੋਣੇ ਚਾਹੀਦੇ ਆ। ਸੈਕਟਰੀ ਜੀਨਾ ਰਾਇਮੋਂਡੋ
ਉਹਨਾਂ ਨੇ ਇਸ ਦੇ ਵਿੱਚ ਗੱਲਬਾਤ ਕਰਦੇ ਹੋਏ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਵੀ ਜ਼ਿਕਰ ਜਿਹੜਾ ਉਹ ਕੀਤਾ ਤੇ ਕਹਿੰਦੇ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਚਾਈਨਾ ਦੀ ਥਾਂ ਤੇ ਅਮਰੀਕਾ ਦੇ ਵਿੱਚ ਜਿਹੜੀਆਂ ਸਫਿਸਟੀਕੇਟਿਡ AI ਚਿਪਸ ਜਿਹੜੀਆਂ ਆ ਉਹ ਬਣਨ। AI ਇਜ਼ ਦਾ ਫਿਊਚਰ, ਇਹ ਤੋਂ ਭੱਜਿਆ ਨਹੀਂ ਜਾ ਸਕਦਾ। ਲੋਕੀ ਡਰਦੇ ਵੀ ਆ AI ਤੋਂ, ਪਰ ਕਹਿੰਦੇ ਆ ਵੀ ਦਿਸ ਇਜ਼ ਦਾ ਫਿਊਚਰ ਤੇ ਹੁਣ ਦੇਖਣਾ ਹੀ ਪੈਣਾ ਆ ਵੀ ਅੱਗੇ ਕੀ ਆ। ਕਹਿੰਦੇ ਵੀ ਇਸ ਤੋਂ ਪਹਿਲਾਂ ਵੀ ਚਾਈਨੀਜ਼ ਮਿਲਟਰੀ ਦੇ ਹੱਥ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਲੱਗਣ ਤਾਂ ਇਹ ਜ਼ਰੂਰੀ ਆ ਵੀ ਆਪਾਂ ਉੱਥੇ ਵੀ ਤੇ ਇਸ ਮੁੱਦੇ ਦੇ ਉੱਤੇ ਵੀ ਜਿਹੜਾ ਉਹ ਜ਼ੋਰ ਦੇ ਨਾਲ ਜਿਹੜਾ ਉਹ ਕੰਮ ਜ਼ਰੂਰ ਕਰੀਏ। ਉਹ ਚਾਹੁੰਦੇ ਆ ਵੀ ਚੀਨ ਦੇ ਨਾਲ ਸਟੇਬਲ ਪ੍ਰੈਕਟੀਕਲ ਰਿਲੇਸ਼ਨ ਵੀ ਹੋਵੇ, ਟੂਰਿਜ਼ਮ ਇੰਡਸਟਰੀ ਵੀ ਆ, ਬਾਕੀ ਮੈਨੂਫੈਕਚਰਿੰਗ ਵੀ ਬਹੁਤ ਜ਼ਿਆਦਾ ਮੈਨੂਫੈਕਚਰਿੰਗ ਉੱਦਾਂ ਮੂਵ ਹੋ ਗਈ ਆ ਚਾਈਨਾ ਤੋਂ, ਉਹ ਹੋਰ ਮੁਲਕਾਂ ਦੇ ਵਿੱਚ ਉਹ ਜਾ ਰਹੀ ਹੈਗੀ ਆ। ਚਾਈਨਾ ਦਾ ਆਪਣਾ ਵੀ ਇਕਨੋਮਿਕਲੀ ਕਾਫੀ ਕੰਮ ਖਰਾਬ ਜਿਹੜਾ ਉਹ ਹੋਇਆ ਪਿਆ ਆ। ਸੋ ਦੇਖੋ ਕੀ ਇਸ ਦੇ ਵਿੱਚ ਬਣਦਾ ਆ। ਨਾਲ ਉਹਨਾਂ ਨੇ ਕਿਹਾ ਵੀ ਇਕੋਨਮੀ ਬਹੁਤ ਕ੍ਰਿਟੀਕਲ ਆ, ਇਕੱਲੀ ਇਕੋਨਮੀ ਨਹੀਂ ਤੇ ਨਾਲ ਦੇ ਨਾਲ ਨੈਸ਼ਨਲ ਸਿਕਿਉਰਿਟੀ ਵੀ। ਬਿਜ਼ਨਸ ਵੀ ਕਰਨਾ ਚਾਹੁੰਦੇ ਹਾਂ, ਕਮਿਊਨੀਕੇਟ ਵੀ ਕਰਨਾ ਚਾਹੁੰਦੇ ਹਾਂ, ਪਰ ਅਸੀਂ ਆਪਣੀ ਨੈਸ਼ਨਲ ਸਿਕਿਉਰਿਟੀ ਨੂੰ ਕੰਪਰੋਮਾਈਜ਼ ਨਹੀਂ ਕਰਾਂਗੇ। ਬਹੁਤ ਸਾਰੀਆਂ ਚੀਨੀ ਕੰਪਨੀਆਂ ਦੇ ਉੱਤੇ ਇਹ ਦੋਸ਼ ਲੱਗਦੇ ਰਹੇ ਆ ਹਰਜੋਤ ਸਿੰਘ ਜੀ ਵੀ ਇਹ ਜਿਹੜਾ ਇੰਟੈਲੈਕਚੁਅਲ ਪ੍ਰਾਪਰਟੀ ਜਿਹਨਾਂ ਨੂੰ IP ਕਹਿ ਦਿੱਤਾ ਜਾਂਦਾ ਆ ਇਸ ਖੇਤਰ ਦੇ ਵਿੱਚ, ਵੀ ਉਹਦੀ ਚੋਰੀ ਕਰਦੇ ਰਹੇ ਆ ਜਾਂ ਉਹਨਾਂ ਨੇ ਆਪਣੇ ਬੰਦੇ ਜਿਹੜੇ ਉਹ ਛੱਡੇ ਹੁੰਦੇ ਆ ਵੀ ਇੱਥੇ ਦੀ ਜਿਹੜੀ ਟੈਕਨੋਲੋਜੀ ਆ ਉਹਨੂੰ ਉੱਥੇ ਦੱਸਿਆ ਜਾਵੇ ਤੇ ਆਈਦਰ ਉਹਦੀ ਕਾਪੀ ਕਰਕੇ ਉੱਥੇ ਉੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਬਣਾਈਆਂ ਜਾਣ। ਸੋ ਉਹ ਵੀ ਇੱਕ ਨਾਲ ਬਰਕਰਾਰ ਖਤਰਾ ਜਿਹੜਾ ਉਹ ਚੱਲ ਰਿਹਾ ਹੈ। ਜੀ, ਅਗਲੀ ਖਬਰ ਵੱਲ ਚਲੀਏ। ਇੱਕ ਡੈਫ ਡਰਾਈਵਰ, ਜਾਣੀ ਕਿ ਕਹਿ ਸਕਦੇ ਹਾਂ ਆਪਾਂ ਬੋਲਾ ਡਰਾਈਵਰ, ਉਸ ਨੂੰ $36 ਮਿਲੀਅਨ ਅਵਾਰਡ ਕੀਤਾ ਗਿਆ ਹੈ ਇੱਕ ਟਰੱਕਿੰਗ ਕੰਪਨੀ ਦੇ ਅਗੇਂਸਟ, ਕਿਉਂਕਿ ਉਸ ਨੇ ਉਸ ਡਰਾਈਵਰ ਨੂੰ ਕੰਪਨੀ ਨੇ ਹਾਇਰ ਕਰਨ ਤੋਂ ਨਾ ਕਰ ਦਿੱਤੀ ਸੀ। ਓਮਾਹਾ ਨੇਬਰਾਸਕਾ ਦੇ ਵਿੱਚ ਯੂਰੀ ਨੇ ਇਹ ਟਰਾਇਲ ਦੇ ਦੌਰਾਨ ਜੋ ਅਵਾਰਡ ਦਿੱਤਾ ਡਰਾਈਵਰ ਨੂੰ $75,000 ਕੰਪਨਸੇਟਰੀ ਡੈਮੇਜਸ ਤੇ $36 ਮਿਲੀਅਨ ਪੋਨੀਟਿਵ ਡੈਮੇਜਸ ਜੋ ਡਰਾਈਵਰ ਮੈਨੇਜਮੈਂਟ LLC ਤੇ ਵਰਨਰ ਐਂਟਰਪ੍ਰਾਈਜ਼ਸ ਇਨਕਾਰਪੋਰੇਸ਼ਨ ਆ, ਇਹਨਾਂ ਦੇ ਅਗੇਂਸਟ ਦਿੱਤਾ ਹੈਗਾ। ਇਹ ਸਤੰਬਰ 1 ਨੂੰ ਇਹ ਸਟੇਟਮੈਂਟ ਆਈ ਹੈਗੀ ਆ ਇਕੁਅਲ ਇੰਪਲੋਇਮੈਂਟ ਓਪਰਚੁਨਿਟੀ ਕਮਿਸ਼ਨ ਵੱਲੋਂ, EEOC ਵੱਲੋਂ। ਕਹਿੰਦੇ EEOC ਦੇ ਮੁਤਾਬਕ ਜੋ ਡਰਾਈਵਰ ਰੋਬਿਨਸਨ ਆ, ਵਿਕਟਰ ਰੋਬਿਨਸਨ, ਉਹ ਡੈਫ ਆ, ਪਰ ਉਸ ਨੇ ਰੋਡ ਮਾਸਟਰ ਦੇ ਉੱਤੇ ਆਪਣੀ ਪੂਰੀ ਟ੍ਰੇਨਿੰਗ ਜਿਹੜੀ ਆ ਟਰੱਕ ਦੀ ਕੀਤੀ, ਟਰੱਕ ਦਾ ਲਾਇਸੈਂਸ ਲਿਆ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲਿਆ ਤੇ ਉਸਨੇ ਐਗਜ਼ੈਂਪਸ਼ਨ ਵੀ ਲਈ ਹੀਅਰਿੰਗ ਰੈਗੂਲੇਸ਼ਨ ਦੀ ਫਰੋਮ ਫੈਡਰਲ ਮੋਟਰ ਕੈਰੀਅਰ ਸੇਫਟੀ FMCSA ਤੋਂ। ਸੋ FMCSA ਨੇ ਉਸ ਨੂੰ ਜੋ ਹੀਅਰਿੰਗ ਦੀ ਹੋਊਗੀ ਰੈਗੂਲੇਸ਼ਨ, ਉਸ ਤੋਂ ਐਗਜ਼ੈਂਪਟ ਵੀ ਕੀਤਾ, ਪਰ ਸਟਿਲ ਜਿਹੜਾ ਡਰਾਈਵਰ ਆ ਪੂਰੀ ਕੁਆਲੀਫਿਕੇਸ਼ਨ ਹੋਣ ਦੇ ਮੁਤਾਬਕ ਵੀ ਉਸ ਨੂੰ ਹਾਇਰ ਨਹੀਂ ਕੀਤਾ ਗਿਆ ਤੇ ਉਸਨੇ ਲਾਸੂਟ ਫਾਈਲ ਕੀਤਾ ਸੀ ਇਹਨਾਂ ਕੰਪਨੀਆਂ ਦੇ ਦੌਰਾਨ ਤੇ ਐਡਾ ਵੱਡਾ ਜਿਹੜਾ ਡੈਮੇਜਸ ਆ $36 ਮਿਲੀਅਨ ਦੇ ਕਰੀਬ ਕੰਪਨੀ ਦੇ ਅਗੇਂਸਟ ਅਵਾਰਡ ਕੀਤੇ ਗਏ ਹੈਗੇ। ਜੀ ਬਿਲਕੁਲ। ਸੋ ਇਹ ਇਦਾਂ ਵੀ ਜਿਹੜਾ ਉਹ ਹੋ ਜਾਂਦਾ ਆ। ਬੰਦੇ ਨੇ ਦੇਖੋ ਆਪਣੀ ਡਿਸੇਬਿਲਿਟੀ ਨੂੰ ਪਿੱਛੇ ਛੱਡਦੇ ਹੋਏ ਇੰਨਾ ਕੁਛ ਕੀਤਾ ਤੇ ਫਿਰ ਇਵੈਂਚੁਅਲੀ ਉਹਨੂੰ ਇਹੀ ਜਿਹੜਾ ਸੁਣਨਾ ਪਵੇ ਵੀ ਭਾਈ ਤੈਨੂੰ ਅਸੀਂ ਰੱਖਣਾ ਨਹੀਂ ਆ। ਫਿਰ ਇਹ ਨਾ ਕਿਤੇ ਧੱਕਾ ਜਿਹੜਾ ਉਹ ਬੰਦਾ ਸਮਝਦਾ ਵੀ ਮੇਰੇ ਨਾਲ ਹੋਇਆ ਆ। ਸੋ ਓਮਾਹਾ ਦੀ ਇਸ ਟਰੱਕਿੰਗ ਕੰਪਨੀ ਦੇ ਉਲਟ ਕਾਫੀ ਤਗੜੀ ਜਿਹੜੀ ਆ ਜਿਊਰੀ ਨੇ ਇਹਨੂੰ ਅਵਾਰਡ ਕੀਤਾ ਆ। ਇਵੈਂਚੁਅਲੀ ਇਹ ਮਿਲਣੀ ਆ ਕਿ ਨਹੀਂ, ਇਹ ਤਾਂ ਬਾਅਦ ਦੀ ਜਿਹੜੀ ਉਹ ਗੱਲ ਆ। ਪਰ ਉਹ ਰਾਜਕਨਵੀਰ ਸਿੰਘ ਜਿਹੜਾ ਡਰਾਈਵਰ ਆ ਨਾ, ਉਹ ਕਹਿੰਦਾ ਵੀ ਮੈਂ ਸਿਰਫ ਆਪਣੇ ਕਰਕੇ ਨਹੀਂ ਇਹ ਲਾਸੂਟ ਫਾਈਲ ਕੀਤਾ, ਕਹਿੰਦਾ ਵੀ ਮੈਂ ਇਸ ਕਰਕੇ ਕੀਤਾ ਵੀ ਕੱਲਾ ਮੈਂ ਨਹੀਂ, ਵੀ ਜਿੱਦਾਂ ਮੈਂ ਬੋਲਾ ਹੈਗਾ ਰੱਬ ਨੂੰ ਠੀਕ ਆ ਵੀ ਮੈਂ ਡਿਸੇਬਲ ਆ, ਮੈਨੂੰ ਸੁਣਦਾ ਨਹੀਂ ਹੈ, ਮੈਂ ਬੋਲ ਨਹੀਂ ਸਕਦਾ, ਪਰ ਮੈਂ ਪੂਰੀ ਕਮਿਊਨਿਟੀ ਦੇ ਲਈ ਕੀਤਾ, ਡੈਫ ਕਮਿਊਨਿਟੀ ਦੇ ਲਈ। ਇਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਹੋਰ ਵੀ ਬਹੁਤ ਤਰ੍ਹਾਂ ਦੇ ਜਿਹੜੇ ਡਿਸੇਬਲਡ ਜਿਹੜੇ ਡਰਾਈਵਰਸ ਆ ਉਹ ਕੰਮ ਕਰਦੇ ਆ। ਕਈਆਂ ਦੇ ਹੱਥ ਨਹੀਂ ਹੁੰਦੇ, ਕਈਆਂ ਦੀ ਲੱਤ 'ਚ ਕੋਈ ਪ੍ਰੋਬਲਮ ਹੁੰਦੀ ਆ, ਬਹੁਤ ਤਰ੍ਹਾਂ ਦੀਆਂ ਡਿਸੇਬਿਲਿਟੀਜ਼ ਹੁੰਦੀਆਂ ਆ। ਸੋ ਜੇ ਉਹ ਆਪਣੀਆਂ ਡਿਸੇਬਿਲਿਟੀਜ਼ ਨੂੰ ਜਿੱਤ ਕੇ ਇੱਕ ਹਿਸਾਬ ਦੇ ਨਾਲ ਇੱਕ ਕਰੀਅਰ ਦੇ ਵਿੱਚ ਆ ਰਹੇ ਆ ਤਾਂ ਉਹਨਾਂ ਨੂੰ ਮੌਕਾ ਵੀ ਜਿਹੜਾ ਉਹ ਜ਼ਰੂਰ ਮਿਲਣਾ ਚਾਹੀਦਾ। ਇਹਦੇ ਕਰਕੇ ਜਿਹੜਾ ਉਹਨਾਂ ਨੂੰ ਪਿੱਛੇ ਨਹੀਂ ਛੱਡਿਆ ਜਾਣਾ ਚਾਹੀਦਾ। ਦੇਖੋ 2018 ਸੰਨ ਦੀ ਗੱਲਬਾਤ ਹੈਗੀ ਆ, ਹੁਣ ਇਵੈਂਚੁਅਲੀ 2023 ਦੇ ਵਿੱਚ ਜਾ ਕੇ ਜਿਊਰੀ ਨੇ ਇਸ ਨੂੰ ਜਿਹੜਾ $36 ਮਿਲੀਅਨ ਆ ਉਹ ਅਵਾਰਡ ਇਸ ਵਿੱਚ ਕੀਤਾ ਹੈਗਾ। 2016 'ਚ ਇਹਨੇ ਅਪਲਾਈ ਕੀਤਾ ਸੀਗਾ
ਤੇ ਬਾਅਦ ਦੇ ਵਿੱਚ ਸਤੰਬਰ 2018 'ਚ ਇਸਨੇ ਓਰੀਜਨਲ ਕੰਪਲੇਂਟ ਕੀਤੀ ਸੀਗੀ। ਸਾਰਾ ਕੁਛ ਜਿੱਦਾਂ ਤੁਸੀਂ ਆਪਾਂ ਦੱਸਿਆ ਹੀ ਆ ਵੀ ਸੀਡੀਐਲ ਲੈਣ ਤੋਂ ਬਾਅਦ 'ਚ। ਸੋ ਇਹ ਸਾਰਾ ਕੁਛ ਜਿਹੜਾ ਉਹ ਹੋਇਆ ਆ। ਇਹਨੇ ਇਕੱਲਾ ਇਹੀ ਨਹੀਂ ਆਪਾਂ ਕਹਿ ਸਕਦੇ ਹਰਜੋਤ ਸਿੰਘ ਜੀ, ਹੋਰ ਵੀ ਕਈ ਡਿਸੇਬਲਡ ਜਿਹੜੇ ਲੋਕ ਨੇ ਉਹਨਾਂ ਲਈ ਵੀ ਇੱਕ ਰਾਹ ਦਸੇਰਾ ਜਿਹੜਾ ਉਹ ਬਣੇਗਾ ਵੀ ਭਾਈ ਨਹੀਂ ਇੱਦਾਂ ਨਹੀਂ। ਜੇ ਅਸੀਂ ਆਪਣੇ ਅਪਾਹਜਪਨ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ ਤੇ ਭਾਈ ਸਾਨੂੰ ਵੀ ਉਦਾਂ ਦਾ ਹੀ ਜਿਹੜਾ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ ਜੀ। ਸਮਾਂ ਆਪਣੇ ਅਗਲੀ ਖਬਰ ਵੱਲ ਹਾਂਜੀ ਚਲੀਏ ਜੋ ਮਾਰਗੇਜ ਨੂੰ ਲੈ ਕੇ ਆ। ਮਾਰਗੇਜ ਦੀ ਡਿਮਾਂਡ ਲੋਐਸਟ ਪੁਆਇੰਟ ਤੇ ਆ ਕਈ ਦਹਾਕਿਆਂ ਬਾਅਦ। ਸੋ 1996 ਤੋਂ ਬਾਅਦ ਤੁਸੀਂ ਹਿਸਾਬ ਲਾ ਲਓ ਵੀ 27 ਸਾਲ ਹੋ ਗਏ ਆ। ਕਹਿੰਦੇ ਵੀ ਮਾਰਗੇਜ ਬੈਂਕਰਸ ਐਸੋਸੀਏਸ਼ਨ ਨੇ ਇਹ ਕਿਹਾ ਆ ਵੀ ਪਿਛਲੇ ਹਫ਼ਤੇ ਇਕੱਲਾ ਇੱਕ ਹਫ਼ਤੇ 'ਚ 3% ਡਿਮਾਂਡ ਆਲਰੇਡੀ ਘਟ ਗਈ ਹੈਗੀ ਆ। 28 ਸਾਲਾਂ ਦੇ ਬਾਅਦ ਇੰਨਾ ਜ਼ਿਆਦਾ ਲੋ ਮਾਰਗੇਜ ਇੰਡਸਟਰੀ ਦਾ ਜਿਹੜਾ ਬਿਜ਼ਨਸ ਹੋਇਆ ਪਿਆ ਆ। ਕਹਿੰਦੇ ਵੀ ਹੁਣ 30 ਸਾਲਾਂ ਦਾ ਜਿਹੜੀ ਫਿਕਸ ਰੇਟ ਮਾਰਗੇਜ ਆ 726,000 ਦਾ ਲੋਨ ਅਮਾਊਂਟ ਤੇ ਉਹ ਲਗਭਗ 7.21% ਦੇ ਉੱਤੇ ਹੈਗੀ ਆ। ਸੋ ਆਪਾਂ ਦੇਖ ਹੀ ਰਹੇ ਆ ਰੀਅਲ ਸਟੇਟ ਇੰਡਸਟਰੀ ਦੇ ਵਿੱਚ ਵੀ ਕਾਫੀ ਖੜੋਤ ਆਈ ਆ। ਬਹੁਤ ਸਾਰੇ ਲੋਕ ਕੋਸ਼ਿਸ਼ ਕਈ ਕਰ ਰਹੇ ਘਰ ਖਰੀਦਣ ਦੀ, ਪਰ ਇੰਟਰਸਟ ਰੇਟ ਇੰਨਾ ਹਾਈ ਆ ਤੇ ਪੇਮੈਂਟਸ ਬਹੁਤ ਬਣ ਰਹੀਆਂ। ਉੱਥੋਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਕਈ ਪ੍ਰਾਪਰਟੀਜ਼ ਦੀ ਇੰਸ਼ੋਰੈਂਸ ਨਹੀਂ ਕਰ ਰਹੀਆਂ ਹੈਗੀਆਂ। ਤੇ ਓਵਰਆਲ ਕਹਿੰਦੇ ਦੇਖਿਆ ਜਾਵੇ ਵੀ ਯੂਐਸ ਰੀਟੇਲ ਰੈਜ਼ੀਡੈਂਸ਼ੀਅਲ ਮਾਰਗੇਜ ਐਪਲੀਕੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਘਾਟਾ ਪਿਛਲੇ ਸਾਲ ਦੇ ਦੌਰਾਨ ਹੋਇਆ ਹੈਗਾ। ਯਾ ਸੋ ਇਦਾਂ ਹੀ ਆ ਜਿਹੜਾ ਹਰਜੋਤ ਸਿੰਘ ਜੀ, ਕੋਈ ਵੇਚਣ ਤੇ ਲੱਗਾ, ਕੋਈ ਖਰੀਦਣ ਤੇ ਲੱਗਾ, ਹਰ ਇੱਕ ਦਾ ਜਿੱਦਾਂ ਜਿਹੜਾ ਉਹ ਕਰਦਾ ਉਹ ਕਰ ਰਹੇ ਆ। ਪਰ ਇੱਕ ਚੀਜ਼ ਇਹ ਸਾਰੇ ਕਾਸੇ ਦੇ ਵਿੱਚ ਇਹ ਜ਼ਰੂਰ ਹੈਗੀ ਹਰਜੋਤ ਸਿੰਘ ਜੀ ਵੀ ਬਹੁਤ ਸਾਰੇ ਲੋਕ ਰੈਡੀ ਨੇ ਘਰ ਬਾਈ ਕਰਨ ਨੂੰ। ਜੀ ਸੋ ਮਾਰਗੇਜ ਰੇਟਸ ਦਾ ਇੰਤਜ਼ਾਰ ਜਿਹੜਾ ਉਹ ਕਰ ਰਹੇ ਆ। ਜਿਹੜੇ ਸੈੱਲ ਕਰਨ ਵਾਲੇ ਆ ਉਹ ਵੀ ਤਿਆਰ ਰਹਿਣ ਤੇ ਜਿਹੜੇ ਖਰੀਦਣ ਵਾਲੇ ਵੀ ਉਹ ਵੀ ਤਿਆਰ ਰਹਿਣ। ਆਪਣੇ ਗਵਾਂਢੀ ਮੁਲਕ ਤੋਂ ਇੱਕ ਚੰਗੀ ਖਬਰ ਇਹ ਇਸ ਗੱਲੋਂ ਆ ਰਹੀ ਹੈ, ਇਸ ਵਾਰ ਉੱਥੇ ਦੀ ਜਿਹੜੀ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਨਹੀਂ ਵਧਾਇਆ ਇਸ ਵਾਰ। ਹੁਣ ਉਹਨਾਂ ਨੇ ਅਗਲੇ ਮਹੀਨੇ ਸ਼ਾਇਦ ਦੁਬਾਰਾ ਮਿਲਣਾ ਆ, ਫਿਰ ਉਹ ਦੱਸਣਗੇ। ਹੁਣ ਆਪਣੇ ਵਾਲੇ ਫੈਡ ਵਾਲੇ ਕੀ ਕਰਦੇ ਆ ਇਹ ਦੇਖਣ ਵਾਲੀ ਗੱਲ ਆ। 1.5 ਸਾਲ ਹੋ ਗਿਆ ਇੰਟਰਸਟ ਰੇਟ ਲਗਾਤਾਰ ਜਿਹੜੇ ਆ ਉਹ ਵਧਦਿਆਂ ਨੂੰ। ਇਸੇ ਲਈ ਜਿਹੜੀ ਨੈਸ਼ਨਲ ਐਵਰੇਜ ਵੀ ਆ ਉਹ 7.25% ਦੇ ਉੱਤੇ ਜਿਹੜੀ ਉਹ ਪਹੁੰਚੀ ਪਈ ਆ। 7 ਤੋਂ ਉੱਤੇ ਹੀ ਆ, ਮਤਲਬ ਜਿਹੜੀ ਇਸ ਟਾਈਮ ਨੈਸ਼ਨਲ ਐਵਰੇਜ ਚੱਲ ਰਹੀ ਆ। ਕਈ ਥਾਵਾਂ ਦੇ ਉੱਤੇ 8 ਤੱਕ ਵੀ ਜਿਹੜੀ ਉਹ ਚਲੇਗੀ ਹੋਊਗੀ। ਸੋ ਓਵਰਆਲ ਮਾਹੌਲ ਜੇ ਹਾਲ ਦੀ ਘੜੀ ਜਿਹੜਾ ਉਹ ਠੰਡਾ ਆ, ਅੱਗੇ ਕੀ ਬਣਨਾ ਆ ਉਹਦੇ ਬਾਰੇ ਪਤਾ ਨਹੀਂ। ਤਿਆਰੀ ਹਰ ਇੱਕ ਨੂੰ ਜਿਹੜੀ ਉਹ ਕੱਸ ਕੇ ਰੱਖਣੀ ਚਾਹੀਦੀ। ਯੂ ਨੈਵਰ ਨੋ ਕਦੋਂ ਮੌਕਾ ਜਿਹੜਾ ਉਹ ਬਣ ਜਾਂਦਾ ਆ। ਅਕਸਰ ਇਹ ਆਖਿਆ ਜਾਂਦਾ ਵੀ ਜਿਹੜੇ ਰਿਸੈਸ਼ਨ ਹੁੰਦੇ ਆ ਨਾ, ਉਹ ਬਹੁਤ ਸਾਰੇ ਲੋਕਾਂ ਨੂੰ ਮਿਲੀਅਨੇਅਰ ਵੀ ਜਿਹੜਾ ਉਹ ਬਣਾ ਜਾਂਦੇ ਆ। ਕਈਆਂ ਦਾ ਝੁੱਗਾ ਚੌੜ ਵੀ ਹੋ ਜਾਂਦਾ, ਇਹ 'ਚ ਕੋਈ ਦੋ ਰਾਹ ਨਹੀਂ ਆ। ਕੰਮ ਖਰਾਬ ਵੀ ਹੋ ਸਕਦਾ ਆ, ਪਰ ਮੌਕਾ ਵੀ ਉੱਥੇ ਨਾਲ ਦੇ ਨਾਲ ਹੁੰਦਾ ਆ। ਸੋ ਕੈਸ਼ ਇਜ਼ ਕਿੰਗ। ਜਿਹਨੇ ਸੇਵ ਕਰਕੇ ਰੱਖਿਆ ਆ ਨਾ, ਉਹ ਇਵੈਂਚੁਅਲੀ ਇਹੋ ਜਿਹੇ ਮੌਕਿਆਂ ਦੇ ਉੱਤੇ ਕਾਮਯਾਬ ਹੋ ਕੇ ਜਿਹੜਾ ਜ਼ਰੂਰ ਨਿਕਲਦਾ। ਜੀ ਤੇ ਜਾਂਦੇ ਜਾਂਦੇ ਇੱਕ ਤਾਂ ਇਹ ਆ ਵੀ ਜੱਗੀ ਜੌਲ ਸਰੋਤਿਆਂ ਨੂੰ ਪਤਾ ਹੀ ਆ ਵੀ ਆਪਣਾ ਸਿੱਖ ਨੌਜਵਾਨ ਜੋ ਇੰਗਲੈਂਡ ਤੋਂ ਆ 5 ਸਾਲ ਹੋ ਗਏ ਹਿੰਦੁਸਤਾਨ ਦੀ ਸਰਕਾਰ ਨੇ ਧੱਕੇ ਦੇ ਨਾਲ ਉਹਨੂੰ ਜੇਲ੍ਹ 'ਚ ਰੱਖਿਆ ਹੋਇਆ ਆ। ਕਿੰਨੀ ਪਹਿਲਾਂ ਤਾਂ ਕੇਸ ਹੀ ਡਿਲੇ ਕਰਦੇ ਰਹੇ ਤੇ ਹੁਣ ਕਿਉਂਕਿ G20 ਦੀ ਮੀਟਿੰਗ ਹੋਣ ਜਾ ਰਹੀ ਆ ਤੇ ਰਿਸ਼ੀ ਸੁਨਾਕ ਜੋ ਯੂਕੇ ਦੇ ਪ੍ਰਾਈਮ ਮਿਨਿਸਟਰ ਆ ਉਹ ਜਾ ਰਹੇ ਆ ਤੇ 70 ਮੈਂਬਰ ਪਾਰਲੀਮੈਂਟ ਉਹਨਾਂ ਨੇ ਲੈਟਰ ਲਿਖਿਆ ਆ ਯੂਕੇ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਜੱਗੀ ਜੌਲ ਨੂੰ ਛਡਾਉਣ ਦੇ ਲਈ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਕੀਤੀ ਜਾਵੇ। ਇਹ ਇੱਕ ਵਧੀਆ ਸਟੈਪ ਹੈਗਾ, ਘੱਟੋ ਘੱਟ ਇਹ ਮੁੱਦਾ ਤਾਂ ਬਣਿਆ ਹੈਗਾ। ਤੇ ਦੂਸਰਾ ਜਾਂਦੇ ਜਾਂਦੇ ਜਿੰਨੇ ਵੀ ਸਾਡੇ ਸਰੋਤੇ ਆ SV 553 ਨੂੰ ਲੈ ਕੇ ਦੇਖੋ ਹੁਣ ਇਹ ਨੈਸ਼ਨਲ ਮੁੱਦਾ ਬਣ ਗਿਆ ਆਲਰੇਡੀ। ਕ੍ਰਾਈਮ ਨੂੰ ਲੈ ਕੇ, ਹੋਮਲੈਸਨੈਸ ਨੂੰ ਲੈ ਕੇ, ਚੋਰੀ ਨੂੰ, ਸਮੈਸ਼ ਗ੍ਰੈਬ ਨੂੰ ਲੈ ਕੇ ਜਿੰਨੇ ਵੀ ਆਪਣੇ ਸਰੋਤੇ ਆ ਖਾਸ ਕਰਕੇ ਸੁਣਦੇ ਆ, ਬਹੁਤ ਸਾਰੇ ਫਰੈਂਚਾਈਜ਼ੀ ਜਿਹੜੇ ਹੈਗੀਆਂ ਖਾਸ ਕਰਕੇ 7-11 ਉਹਨਾਂ ਨੇ ਰਿਸਟ੍ਰਿਕਸ਼ਨਾਂ ਲਾਈਆਂ ਵੀ ਜੇ ਤੁਹਾਡੇ ਰੋਬਰੀ ਹੋ ਜਾਏ, ਬ੍ਰੇਕ ਇਨ ਹੋ ਜਾਏ ਤੇ ਤੁਸੀਂ ਵੀਡੀਓ ਨਹੀਂ ਦੇ ਸਕਦੇ ਮੀਡੀਆ ਨੂੰ। ਫਰੈਂਚਾਈਜ਼ੀ ਫੀਸ ਬੇਸ਼ੱਕ ਦੀ 2-2, 3-3 ਲੱਖ ਲੈ ਲੈਣ ਹਨਾ। ਸੋ ਇੱਕ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣਦੇ, ਪਲੀਜ਼ ਤੁਹਾਡਾ ਕੋਈ ਵੀ ਬਿਜ਼ਨਸ ਹੈਗਾ, ਚਾਹੇ ਕੋਈ ਬਿਊਟੀ ਸ਼ਾਪ ਆ, ਰੈਸਟੋਰੈਂਟ ਆ, ਗੈਸ ਸਟੇਸ਼ਨ ਆ, 7-11 ਆ, ਸਟੋਰ ਆ, ਸਾਬੇ ਆ, ਕਿਤੇ ਵੀ ਈਵਨ ਘਰਾਂ ਦੇ ਵਿੱਚ। ਅੱਜ ਮੈਂ ਤਾਂ ਰਾਜਕਨਵੀਰ ਸਿੰਘ ਦੋਨੋਂ ਇਕੱਠੇ ਆਉਂਦੇ ਸੀ ਮਾਊਂਟਨ ਵਿਊ ਦੇ ਵਿੱਚ। ਇੱਕ ਕਿਸੇ ਨੇ ਕਾਰ ਖਰੀਦੀ, ਹਫ਼ਤਾ ਹੀ ਹੋਇਆ ਤੇ ਸਕੂਲ ਦੇ ਸਾਹਮਣੇ ਬੜਾ ਵਧੀਆ ਏਰੀਆ, ਪਾਰਕ ਦੇ ਮੋਹਰੇ ਸਕੂਲ ਤੇ ਚਾਰੇ ਟਾਇਰ ਲਾ ਕੇ ਲੈ ਗਏ ਨਵੀਂ ਗੱਡੀ ਤੇ ਸੋ ਉਹ ਜਿਹੜਾ ਗਾਲਾਂ ਕੱਢਦਾ ਫਿਰਦਾ ਸੀ, ਕਹਿੰਦਾ ਮੈਂ ਹੁਣ ਕਿੱਧਰ ਜਾਵਾਂ।
ਤੁਹਾਡੇ ਘਰਾਂ ਤੱਕ ਵੀ ਪਹੁੰਚ ਰਿਹਾ ਹੈ। ਸੋ ਪਲੀਜ਼ ਜਿਹੜੀਆਂ ਵੀਡੀਓ ਫੁਟੇਜ ਹੁੰਦੀਆਂ ਨਾ ਤੁਹਾਡੀਆਂ, ਹਰ ਇੱਕ ਦੇ ਕੈਮਰੇ ਲੱਗੇ ਆ, ਲੋਕਲ ਟੀਵੀ ਚੈਨਲ ਨੂੰ ਕੰਟੈਕਟ ਕਰੋ ਆਪਣੇ, ਜਿੰਨੇ ਲੋਕਲ ਨਿਊਜ਼ਪੇਪਰ ਆ, ਕਿਉਂਕਿ ਉਹਨਾਂ ਨੂੰ ਜੇ ਉਹ ਰੀਅਲ ਫੁਟੇਜ ਮਿਲ ਜਾਂਦੀ ਆ ਤੇ ਉਹ ਬਿਲਕੁਲ 100% ਤੁਹਾਡੇ ਨਾਲ ਆ ਕੇ ਗੱਲ ਕਰਨਗੇ। ਇਹ ਸਾਨੂੰ ਕਰਨਾ ਪੈਣਾ ਹੈ। ਹੁਣ ਡਰੋ ਨਾ ਵੀ ਨਹੀਂ ਯਾਰ ਆਪਾਂ ਜੇ ਦੱਸਤਾ ਸਾਡਾ ਟੀਵੀ ਜਿਹੜਾ ਸਟੋਰ ਆ ਉੱਥੇ ਟੀਵੀ 'ਚ ਆ ਜਾਊਗਾ, ਜੇ ਉਹ ਫਾਇਦਾ ਹੀ ਹੋਊਗਾ। ਬੜਾ ਈਜ਼ੀ ਆ ਮੀਡੀਆ ਨੂੰ ਕੰਟੈਕਟ ਕਰਨਾ। ਹਰ ਇੱਕ ਮੀਡੀਆ ਆਊਟਲੈਟ ਜਿਹੜਾ ਆ ਉਹਨਾਂ ਦਾ ਫੇਸਬੁੱਕ ਅਕਾਊਂਟ ਹੈਗਾ। ਸਿੱਧੇ ਜਾ ਕੇ ਫੇਸਬੁੱਕ ਅਕਾਊਂਟ ਤੇ ਤੁਸੀਂ ਦੇਖੋ ਵੀ ਕਿਹੜੇ ਵੀ ਸ਼ਹਿਰ ਦੇ ਵਿੱਚ ਜਿਹੜਾ ਲੋਕਲ ਟੀਵੀ ਆ, ਲੋਕਲ ਨਿਊਜ਼ਪੇਪਰ ਹੈਗਾ, ਉਹਨਾਂ ਦੇ ਫੇਸਬੁੱਕ ਤੇ ਜਾ ਕੇ ਮੈਸੇਜ ਪਾ ਦਿਓ ਕਿ ਮੇਰਾ ਸਟੋਰ ਰੌਬ ਹੋਇਆ, ਬ੍ਰੇਕ ਇਨ ਹੋਇਆ, ਸਮੈਸ਼ ਕਰਾਇਆ ਹੋਇਆ, ਆ ਮੇਰੀ ਪ੍ਰੋਬਲਮ ਆ ਮੇਰੇ ਕੋਲ ਵੀਡੀਓ ਫੁਟੇਜ ਹੈਗੀ ਆ ਵੀ ਵੀ ਵੁੱਡ ਰੀਅਲੀ ਲਵ ਜੇ ਤੁਸੀਂ ਸਾਡੀ ਆ ਕੇ ਕਵਰੇਜ ਕਰੋ। ਮੈਂ ਗਾਰੰਟੀ ਦਿੰਦਾ ਕਰੂੰਗੇ, ਕਿਉਂਕਿ ਉਹਨਾਂ ਨੂੰ ਰੀਅਲ ਫੁਟੇਜ ਫ੍ਰੀ ਦੇ ਵਿੱਚ ਮਿਲਣੀ ਹੈਗੀ ਆ, ਸੋ ਭੱਜ ਕੇ ਆਉਂਦੇ ਹੈਗੇ ਆ, ਤੇ ਹਨਾ। ਨਾਲੇ ਇਹੀ ਨਹੀਂ, ਤੁਸੀਂ ਸਾਨੂੰ ਵੀ ਘੱਲ ਸਕਦੇ ਆ। ਜੀ ਤੁਸੀਂ ਪੰਜਾਬੀ ਬਿਲਕੁਲ ਰੇਡੀਓ USA ਨੂੰ ਵੀ ਘੱਲ ਦਿਓ, ਚਾਹੇ ਸਾਡੇ WhatsApp ਦੇ ਜ਼ਰੀਏ ਹਾਂ, ਘੱਲ ਦਿਓ, ਚਾਹੇ ਬਿਲਕੁਲ ਜੇ Facebook ਤੁਹਾਨੂੰ ਤੇ ਨਹੀਂ ਪਤਾ ਲੱਗਦਾ ਤੁਸੀਂ ਸਾਨੂੰ ਕਾਲ ਦਿਓ, ਕਾਲ ਕਰ ਅਸੀਂ ਤੁਹਾਡੇ ਏਰੀਏ ਦਾ ਜਿਹੜਾ ਮੀਡੀਆ ਹੈਗਾ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੈਗੇ। ਹਾਂ। ਨਹੀਂ, ਆਪਾਂ ਆਪਣੇ ਤੇ ਵੀ ਜਿਹੜਾ ਉਹ ਪਾਵਾਂਗੇ, ਤੁਸੀਂ ਸਾਡੇ ਨਾਲ ਕਾਲ ਕਰ ਲਿਓ ਜਦੋਂ ਮਰਜ਼ੀ। ਜੇ ਤੁਹਾਡੇ ਕੋਲ ਇਦਾਂ ਦੀ ਫੁਟੇਜ ਹੈਗੀ ਆ ਕਾਲ ਕਰ ਲਿਆ ਕਰੋ 408 272 5200 ਦੇ ਉੱਤੇ ਜਾਂ 408 722 7698 ਦੇ ਉੱਤੇ। ਸੋ ਇਹ ਜ਼ਰੂਰੀ ਆ। ਇੱਕ ਤਾਂ ਆਪਾਂ ਨੂੰ ਇਹਨਾਂ ਨੂੰ ਸ਼ਰਮਸਾਰ ਕਰਨਾ ਪੈਣਾ, ਚੋਰਾਂ ਨੂੰ ਵੀ। ਡਜ਼ਨਟ ਮੈਟਰ ਵੀ ਉਹ ਆਪਣੇ ਆ ਜਾਂ ਕਿਹੜੇ ਆ, ਫਿਰ ਇਹ ਨਾ ਝਿਜਕਿਓ ਨਾ ਵੀ ਚੱਲ ਆਪਣਿਆਂ ਦੀ ਜੀ ਬਦਨਾਮੀ ਹੋ ਜੀ ਜਾਣੀ ਹੈ, ਇਹ ਆ ਉਹ ਆ। ਚੋਰ ਚੋਰ ਆ ਜੀ, ਚੋਰ ਦਾ ਕੋਈ ਨਾ ਕੋਈ ਉਹਦਾ ਦੀਨ ਆ, ਨਾ ਕੋਈ ਉਹਦਾ ਮਜ਼ਹਬ ਆ। ਉਹ ਚੋਰ ਹੀ ਆ। ਉਹਨੇ ਜਿੰਨੇ ਚੋਰੀ ਕੀਤੀ ਉਹਨੇ ਕੰਮ ਖਰਾਬ ਹੀ ਕੀਤਾ ਹੁੰਦਾ ਆ। ਸੋ ਬੈਟਰ ਆ ਆਪਾਂ ਇਹਨਾਂ ਨੂੰ ਐਕਸਪੋਜ਼ ਕਰੀਏ, ਇਹ ਪਤਾ ਲੱਗੇ ਜਿਹੜੇ ਲੀਡਰ ਬੈਠੇ ਆ ਨਾ ਸੋ ਕਾਲਡ, ਜੀ ਉਹ ਗੁਪਤ ਮੀਟਿੰਗਾਂ ਕਰਨ ਵਾਲੇ ਜਿਹੜੇ ਆ, ਉਹਨਾਂ ਨੂੰ ਵੀ ਪਤਾ ਲੱਗੇ ਵੀ ਭਾਈ ਚੱਲ ਕੀ ਰਿਹਾ ਹੈਗਾ ਆ ਨਾ। ਜੀ ਸੋ ਇਹ ਮੋਹਰੇ ਆਵੇ ਗੱਲ, ਤੇ ਨੈਸ਼ਨਲ ਇਸ਼ੂ ਜਿਹੜਾ ਇਸ ਟਾਈਮ ਬਣਿਆ ਆ ਇਹਦੇ ਤੇ ਚਰਚਾ ਜਿਹੜੀ ਆ ਉਹ ਹੁੰਦੀ ਰਵੇ, ਤਾਂ ਹੀ ਜਿਹੜਾ ਕੁਝ ਬਦਲਣਾ ਆ। ਨਹੀਂ ਤਾਂ ਫਿਰ ਉਦਾਂ ਦਾ ਉਦਾਂ ਹੀ ਜਿਹੜਾ ਕੰਮ ਚੱਲੀ ਜਾਣਾ। ਤੁਸੀਂ ਆਪਣਾ ਜ਼ੋਰ ਜਿਹੜਾ ਹਰ ਇੱਕ ਤਰੀਕੇ ਦੇ ਨਾਲ ਉਹ ਲਾਈ ਚੱਲੋ। ਜੀ ਸੋ ਤੇ ਬਿਲਕੁਲ 2 ਜਿਹੜੇ ਪ੍ਰੋਟੈਸਟ ਹੋਏ ਆ, ਬਹੁਤ ਸਾਰੇ ਜਿੰਨੇ ਵੀ ਸਾਡੇ ਉੱਥੇ ਪਹੁੰਚੇ ਆ ਪੰਜਾਬੀ ਭੈਣਾਂ ਭਰਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਜੋ ਇਸ ਟਾਈਮ ਦੇ ਵਿੱਚ ਐਡਾ ਜ਼ਿਆਦਾ ਜਿਹੜਾ ਆਪਾਂ ਕਹਿ ਸਕਦੇ ਆ ਅਨਰੈਸਟ ਹੋਇਆ ਪਿਆ ਕੈਲੀਫੋਰਨੀਆ 'ਚ, ਉਸ ਨੂੰ ਨੈਸ਼ਨਲ ਮੁੱਦਾ ਬਣਾ ਦਿੱਤਾ। ਬਿਲਕੁਲ। ਹੁਣ ਆਪਾਂ ਲਈਏ ਜੀ ਇਜਾਜ਼ਤ, ਤੇ ਇਸ ਤੋਂ ਅਗਲਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਜੀ। ਮੈਂ ਆਵਾਂਗਾ ਨਾਲ ਹਨੇਰੀਆਂ ਦੇ ਮਸੂਦ ਮੱਲੀ ਹੁਣੀ, ਤੇ ਫਿਰ ਉਹ 11:30 ਵਜੇ ਤੱਕ, 11:30 ਤੋਂ 1 ਵਜੇ ਤੱਕ ਨਜ਼ਰੀਆ, 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 2:30 ਵਜੇ ਫਿਰ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ, ਤੇ 3 ਤੋਂ 4 ਸਾਂਝੀ ਸਾਥ, 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਵਿਸਰ ਦਾ ਵਿਰਸਾ, ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਵਜੇ ਤੋਂ ਲੈ ਕੇ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ, ਤੇ 8 ਤੋਂ 8:30 ਦੀਪਕ ਸ਼ਰਮਾ ਚਨਾਥਲ ਹੁਣਾਂ ਦੇ ਨਾਲ ਖਬਰ ਤੇ ਨਜ਼ਰ ਜਿਹੜਾ ਉਹ ਪੇਸ਼ ਹੋਊਗਾ, ਤੇ ਫਿਰ 8:30 ਤੋਂ ਬਾਅਦ ਦੇ ਵਿੱਚ 10 ਵਜੇ ਤੱਕ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਕਦੀ ਤੇ ਹੱਸ ਬੋਲਵੇ ਮਸੂਦ ਮੱਲੀ ਜੀ। ਹੁਣ ਇੱਦਾਂ ਹੀ ਪ੍ਰੋਗਰਾਮ ਚੱਲਦੇ ਰਹਿਣਗੇ, ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਦੋਨਾਂ ਵੱਲੋਂ ਹੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂ।